ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਪੰਜਾਬੀ ਹਿੰਦੀ ਫਿਲਮਾਂ ਵਿੱਚ ਵੱਖ-ਵੱਖ ਕਿਰਦਾਰ ਨਿਭਾ ਚੁੱਕੇ ਸਰਦਾਰ ਸੋਹੀ ਮੰਜੇ ਹੋਏ ਥੀਏਟਰ ਕਲਾਕਾਰ ਨੇ। ਲੰਮਾ ਸਮਾਂ ਥੀਏਟਰ ਕਰਨ ਤੋਂ ਬਾਅਦ ਸਰਦਾਰ ਸੋਹੀ ਲੌਂਗ ਦਾ ਲਿਸ਼ਕਾਰਾ ਫਿਲਮ ਰਾਹੀਂ ਫਿਲਮ ਇੰਡਸਟਰੀ ਵਿੱਚ ਦਾਖਲ ਹੋਏ। ਸਰਦਾਰ ਸੋਹੀ ਨੇ ਮੁੱਖ ਰੂਪ ਵਿੱਚ ਨੈਗੇਟਿਵ ਰੋਲ ਨਿਭਾਏ ਨੇ ਅਤੇ ਕਈ ਫਿਲਮਾਂ ਦੇ ਡਾਇਲੌਗ ਵੀ ਲਿਖੇ ਨੇ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਵਿੱਚ ਮੈਂ ਗੌਤਮ ਰਿਸ਼ੀ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ ਅਦਾਕਾਰ ਤੇ ਲੇਖਕ ਸਰਦਾਰ ਸੋਹੀ ਜੀ ਨੂੰ। ਸਰਦਾਰ ਸੋਹੀ ਜੀ, ਤੁਹਾਡਾ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਸਰਦਾਰ ਸੋਹੀ ਇਸ ਵੇਲੇ ਜਿਹੜੇ ਸਰੋਤੇ ਮੈਨੂੰ ਸੁਣ ਰਹੇ ਨੇ, ਮੇਰੀ ਆਵਾਜ਼ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦਾ, ਕਬੂਲ ਕਰਨਾ ਜੀ। ਸਰਦਾਰ ਸੋਹੀ ਜੀ, ਇੱਕ ਪਿੰਡ ਵਿੱਚੋਂ ਉੱਠ ਕੇ ਮੁੰਬਈ 'ਚ ਫਿਲਮੀ ਕੈਰੀਅਰ ਬਣਾਉਣਾ ਸੁਭਾਵਿਕ ਰੂਪ ਵਿੱਚ ਇੱਕ ਲੰਮਾ ਸੰਘਰਸ਼ ਹੋਵੇਗਾ। ਤੁਹਾਡੇ ਸ਼ੁਰੂਆਤੀ ਦੌਰ ਬਾਰੇ ਤੁਸੀਂ ਆਪਣੇ ਲਫ਼ਜ਼ਾਂ 'ਚ ਕੁਝ ਦੱਸੋ। ਹਾਂਜੀ, ਸ਼ੁਰੂਆਤ ਤਾਂ ਖੈਰ ਮੇਰੀ ਥੀਏਟਰ ਤੋਂ ਹੋਈ ਸੀ। ਥੀਏਟਰ ਕਰਨ ਤੋਂ ਪਹਿਲਾਂ ਵੀ ਇੱਕ ਛੋਟਾ ਜਿਹਾ ਪੰਗਾ ਲੈ ਬੈਠੇ ਸੀ। ਉਹ ਮੈਂ ਗਲਤੀ ਬੜੇ ਲੰਬੇ ਸਮੇਂ 'ਚ ਸੁਧਾਰੀ ਹੈ। ਜਦੋਂ ਮੈਂ ਕਾਲਜ ਪੜ੍ਹਦਾ ਸੀ, ਕਾਲਜ ਦੇ ਵਿੱਚ ਪੜ੍ਹਦੇ ਮੈਨੂੰ ਹੋਇਆ ਕਿ ਜਿਸ ਤਰ੍ਹਾਂ ਹਰ ਨੌਜਵਾਨ ਨੂੰ ਹੁੰਦਾ ਕਿ ਮੈਂ ਐਕਟਰ ਬਣਾ, ਤਾਂ ਮੈਂ ਬੰਬੇ ਚਲਾ ਗਿਆ ਵਿੱਚੋਂ ਸਟੱਡੀ ਵਿੱਚ ਛੱਡ ਕੇ, ਜਿਹੜੀ ਕਿ ਨਹੀਂ ਛੱਡਣੀ ਚਾਹੀਦੀ। ਮੈਂ ਅੱਜ ਦੀ ਯੂਥ ਨੂੰ ਇਹ ਸੁਨੇਹਾ ਵੀ ਦਿੰਦਾ ਕਿ ਸਟੱਡੀ ਕੰਪਲੀਟ ਕਰਕੇ ਜਾਂਦਾ ਤਾਂ ਵਧੀਆ ਗੱਲ ਸੀ। ਬੰਬੇ ਗਿਆ, ਉੱਥੇ ਜਾ ਕੇ ਮੈਨੂੰ ਜਲਦੀ ਅਕਲ ਆ ਗਈ ਕਿ ਪਹਿਲਾਂ ਕੁਛ ਸਿੱਖ ਕੇ ਫਿਰ ਬੰਬੇ ਵੱਲ ਕਦਮ ਪੁੱਟਣਾ ਚਾਹੀਦਾ। ਮੈਂ ਵਾਪਸ ਆਇਆ। ਵਾਪਸ ਆ ਕੇ ਪਟਿਆਲੇ ਦੇ ਵਿੱਚ ਹਰਪਾਲ ਟਿਵਾਣਾ ਜੀ, ਮਰਹੂਮ ਹਰਪਾਲ ਟਿਵਾਣਾ ਜੀ ਅੱਜ ਇਸ ਦੁਨੀਆ 'ਚ ਨਹੀਂ ਹੈਗੇ, ਮੇਰੇ ਉਸਤਾਦ ਜੀ, ਮੈਂ ਉਹਨਾਂ ਦਾ ਥੀਏਟਰ ਗਰੁੱਪ ਜੁਆਇਨ ਕੀਤਾ। ਉਹ ਥੀਏਟਰ ਗਰੁੱਪ ਜੁਆਇਨ ਕਰਨ ਦੀ ਵੀ ਇੱਕ ਬੜੀ ਸੋਹਣੀ ਕਹਾਣੀ ਹੈ। ਮੈਂ ਪਿੰਡੋਂ ਨਿਕਲਿਆ, ਮੇਰੇ ਪਿੰਡ ਦੇ ਮੇਰੇ ਦੋਸਤ ਇੱਕ ਕਮਲਜੀਤ ਟਿੱਬਾ, ਬੜੇ ਪੜ੍ਹੇ ਲਿਖੇ ਨੌਜਵਾਨ ਨੇ, ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਉੱਥੇ ਪੰਜਾਬੀ ਯੂਨੀਵਰਸਿਟੀ ਡਰਾਮਾ ਡਿਪਾਰਟਮੈਂਟ ਜੁਆਇਨ ਕਰ ਲੈ। ਮੈਂ ਪੰਜਾਬੀ ਯੂਨੀਵਰਸਿਟੀ ਡਰਾਮਾ ਡਿਪਾਰਟਮੈਂਟ ਜੁਆਇਨ ਕਰਨ ਗਿਆ ਤਾਂ ਉੱਥੇ ਮੈਨੂੰ ਮਾਲੇਰਕੋਟਲਾ ਦੇ ਮੇਰੇ ਇੱਕ ਫਰੈਂਡ ਮਿਲ ਗਏ ਪੁਰਾਣੇ। ਉਹ ਕਹਿੰਦੇ ਸੋਹੀ ਕਿੱਥੇ ਆ ਗਏ? ਮੈਂ ਕਿਹਾ ਤੁਹਾਡਾ ਡਿਪਾਰਟਮੈਂਟ ਜੁਆਇਨ ਕਰਨ। ਉਹ ਸੀਨੀਅਰ ਸੀ ਥੋੜ੍ਹੇ ਮੇਰੇ ਉੱਥੇ। ਕਹਿੰਦੇ ਯਾਰ ਗੱਲ ਸੁਣ, ਅਗਰ ਤੂੰ ਕਿਧਰੇ ਪ੍ਰੋਫੈਸਰ ਲੱਗਣਾ ਜਾਂ ਕੁਛ ਲੱਗਣਾ, ਉਹ ਇੱਥੋਂ ਕਰਕੇ ਕੋਈ ਚਾਂਸ ਖਾਸ ਹੈ ਨਹੀਂ ਗੇ। ਅਗਰ ਤੂੰ ਐਕਟਰ ਬਣਨਾ ਤਾਂ ਇੱਦਾਂ ਕਰ, ਜਿਹੜਾ ਬੰਦਾ ਫੀਲਡ 'ਚ ਕੰਮ ਕਰਦਾ ਹੈ ਉੱਥੇ ਜਾ। ਮੈਂ ਕਿਹਾ ਕੌਣ ਹੈ? ਕਹਿੰਦੇ ਵੀ ਹੁਣੇ ਕੈਨੇਡਾ ਤੋਂ ਵਾਪਸ ਪਰਤੇ ਹਰਪਾਲ ਟਿਵਾਣਾ, ਉੱਥੇ ਪਲੇਅ ਕਰਨ ਗਏ ਹੋਏ ਸੀ। ਉਹ ਹੁਣ 9ਵੀਂ ਪਾਤਸ਼ਾਹੀ ਦਾ ਪਲੇਅ ਸ਼ੁਰੂ ਹੋ ਰਿਹਾ, 300 ਸਾਲਾ ਮਨਾ ਰਹੇ ਸੀ 1975 'ਚ ਸ਼ਹੀਦੀ ਦਿਵਸ, ਅਤੇ ਉਹ ਕੋਈ ਪਲੇਅ ਸ਼ੁਰੂ ਕਰ ਰਹੇ ਨੇ, ਉਹਨਾਂ ਨੂੰ ਜੁਆਇਨ ਕਰ ਲੈ, ਬੈਟਰ ਰਹੇਗਾ ਅਗਰ ਐਕਟਰ ਬਣਨਾ। ਮੈਂ ਉੱਥੇ ਹੀ ਫਾਰਮ ਪਾੜ ਕੇ ਸੁੱਟਿਆ ਯੂਨੀਵਰਸਿਟੀ 'ਚ, ਸਿੱਧਾ ਜਾ ਕੇ ਹਰਪਾਲ ਟਿਵਾਣਾ ਜੀ ਨੂੰ ਜੁਆਇਨ ਕਰ ਲਿਆ। ਅਤੇ ਸੰਨ 75 ਤੋਂ ਮੈਂ ਟਿਵਾਣਾ ਜੀ ਨਾਲ ਥੀਏਟਰ ਕੀਤਾ। ਮੇਰੇ ਖਿਆਲ 'ਚ ਇੱਕ ਮੇਰੇ ਸੀਨੀਅਰ ਸੀ ਯੋਗਰਾਜ ਸੇਢਾ ਜੀ, ਉਹਨਾਂ ਤੋਂ ਬਾਅਦ ਦੂਜਾ ਸ਼ਾਗਿਰਦ ਮੈਂ ਹਾਂ ਜਿਹਨੇ ਟਿਵਾਣਾ ਜੀ ਕੋਲੇ ਇੰਨਾ ਲੰਬਾ ਸਮਾਂ ਥੀਏਟਰ 'ਚ ਕੱਢਿਆ। ਅਤੇ ਸ਼ਾਇਦ ਮੈਂ ਥੀਏਟਰ ਹੀ ਕਰਦਾ ਰਹਿੰਦਾ, ਕਿਉਂਕਿ ਉਸ ਵੇਲੇ ਕੋਈ ਫਿਲਮਾਂ ਦਾ ਐਡਾ ਵੱਡਾ ਮੈਨੂੰ ਰੋਗ ਉਹ ਨਹੀਂ ਸੀ ਲੱਗਿਆ। ਥੀਏਟਰ ਕਰਦੇ ਕਰਦੇ ਥੀਏਟਰ ਦਾ ਐਡਾ ਨਸ਼ਾ ਹੋ ਗਿਆ ਸੀ। ਥੀਏਟਰ ਇੰਜੋਏ ਕਰਦਾ ਸੀ, ਵੱਡੇ ਬੁੱਧੀਜੀਵੀਆਂ ਦੇ ਸੋਹਣੇ ਕਮੈਂਟ ਮਿਲਦੇ ਸੀ, ਆਡੀਅנਸ ਦੀਆਂ ਸਾਹਮਣੇ ਤਾੜੀਆਂ ਪੈਂਦੀਆਂ ਮਿਲਦੀਆਂ ਸੀ। ਪਰ ਜਦੋਂ ਸਾਡੇ ਸੀਨੀਅਰ ਰਾਜ ਬੱਬਰ ਸਾਹਿਬ ਚੰਨ ਪਰਦੇਸੀ ਕਰਨ ਤੋਂ ਬਾਅਦ ਬਣ ਗਏ ਸਟਾਰ, ਉਹਨਾਂ ਨੇ ਟਿਵਾਣਾ ਸਾਹਿਬ ਨੂੰ ਕਿਹਾ ਕਿ ਗੁਰੂ ਜੀ ਥੀਏਟਰ 'ਚ ਪੈਸਾ ਹੈ ਨਹੀਂ, ਜੇ 4 ਪੈਸੇ ਕਮਾਉਣੇ ਨੇ ਫਿਲਮ ਬਣਾ ਲਓ। ਟਿਵਾਣਾ ਸਾਹਿਬ ਨੇ ਲੌਂਗ ਦਾ ਲਿਸ਼ਕਾਰਾ ਫਿਲਮ ਸ਼ੁਰੂ ਕਰਤੀ, ਅਤੇ ਉਹਦੇ 'ਚ ਅੱਜ ਤੁਸੀਂ ਹੁਣ ਕਿਹਾ ਕਿ ਮੈਂ ਕੁਛ ਫਿਲਮਾਂ ਦੇ ਡਾਇਲੋਗਸ ਵੀ ਲਿਖ ਚੁੱਕੀ ਹਾਂ। ਉਹ ਫਿਲਮ ਕਰਦੇ ਦੌਰਾਨ ਮੇਰਾ ਇਹ ਐਕਸਪੀਰੀਅੰਸ ਹੋਇਆ ਕਿ ਮੈਨੂੰ ਡਾਇਲੋਗ ਲਿਖਣ ਦਾ ਮੌਕਾ ਵੀ ਮਿਲਿਆ। ਹਾਲਾਂਕਿ ਮੇਰਾ ਉਹਦੇ 'ਚ ਟਾਈਟਲ 'ਚ ਨਾਂ ਨਹੀਂ ਸੀ ਆਇਆ, ਉਹ ਅਕਸਰ ਹੁੰਦਾ ਕਿ ਗੁਰੂ ਦਕਸ਼ਨਾ ਦੇਣੀ ਪੈਂਦੀ ਹੈ। ਅਤੇ ਲੇਕਿਨ ਜਿਹੜੇ ਟੈਕਨੀਸ਼ੀਅਨ ਜਾਂ ਜੇ ਨਾਲ ਜੁੜੇ ਹੋਏ ਲੋਕ ਸੀ, ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਉਹਦੇ 'ਚ ਮੇਰੀ ਕਾਫੀ ਵੱਡੀ ਕੰਟਰੀਬਿਊਸ਼ਨ ਸੀ ਡਾਇਲੋਗ ਲਿਖਣ ਦੇ ਵਿੱਚ। ਅਤੇ ਉਹਦੇ 'ਚ ਮੈਂ ਕਿਰਦਾਰ ਨਿਭਾਇਆ ਸੀ ਗੁਲਾਬੋ ਮਾਸੀ ਦੇ ਹਸਬੈਂਡ ਦਾ ਕਿਰਦਾਰ ਸੀ ਤਾਇਆ ਨਾਹਰਾ, ਜਿਹੜਾ ਕਿ ਆਪਣੇ ਮਾਲਵੇ ਦੇ ਖਿੱਤੇ ਨੇ ਖਾਸ ਤੌਰ 'ਤੇ ਮੈਨੂੰ ਪਤਾ ਹੈ ਉਹ ਕਰੈਕਟਰ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ। ਉਹ ਕਹਿੰਦੇ ਸੀ ਵੀ ਆਹ ਬੰਦਾ ਜਿਹੜਾ ਆਹ ਹੈ, ਇਹ ਤਾਂ ਸਾਡੇ ਪਿੰਡਾਂ 'ਚ ਤੁਹਾਨੂੰ ਪੰਜਾਬ ਦੇ ਹਰ ਪਿੰਡ 'ਚ ਇਹੋ ਜਿਹਾ ਕਿਰਦਾਰ ਦੇਖਣ ਨੂੰ ਮਿਲੇਗਾ। ਉਹ ਭਾਸ਼ਾ, ਉਹ ਜ਼ਬਾਨ, ਉਹ ਬਾਡੀ ਲੈਂਗੁਏਜ, ਉਹ ਗੰਦੀਆਂ ਜਿਹੀਆਂ ਰਜਾਈਆਂ ਵਿੱਚ ਬੈਠ ਕੇ ਹੁੱਕੀ ਪੀਣੀ, ਉਹਦੀ ਬਹੁਤ ਤਾਰੀਫ ਹੋਈ ਸੀ ਤਾਏ ਨਾਹਰੇ ਦੀ। ਉੱਥੋਂ ਮੈਂ ਥੀਏਟਰ ਤੋਂ ਫਿਲਮਾਂ ਵੱਲ ਨੂੰ ਮੁੜ ਗਿਆ।
ਤੁਸੀਂ ਪੰਜਾਬੀ ਫਿਲਮ ਲੌਂਗ ਦਾ ਲਿਸ਼ਕਾਰਾ ਰਾਹੀਂ ਤੁਸੀਂ ਦੱਸਿਆ ਕਿ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਹੁਣ ਤੱਕ ਤੁਸੀਂ ਕਿੰਨੀਆਂ ਕੁ ਪੰਜਾਬੀ ਫਿਲਮਾਂ ਕਰ ਚੁੱਕੇ ਹੋ? ਕਿਹੜੀਆਂ ਨਾਮ ਲੈ ਕੇ ਕੁਛ ਦੱਸੋ। ਜੀ ਹਾਂ, ਲੌਂਗ ਦਾ ਲਿਸ਼ਕਾਰਾ ਤੋਂ ਬਾਅਦ ਮੈਂ ਵਿੱਚ ਇੱਕ ਦੋ ਫਿਲਮਾਂ ਕੀਤੀਆਂ, ਲੇਕਿਨ ਉਹ ਕੋਈ ਖਾਸ ਅਹਿਮ ਰੋਲ ਨਹੀਂ ਸੀ। ਉਹ ਦੌਰ ਮੈਨੂੰ ਬਹੁਤਾ ਪਸੰਦ ਵੀ ਨਹੀਂ ਸੀ। ਵਿੱਚ ਕਿਹੋ ਜਿਹਾ ਦੌਰ ਆਇਆ, ਮੈਂ ਨਾਂ ਤਾਂ ਨਹੀਂ ਲਾਂਗਾ, ਉਹ ਉਸ ਵੇਲੇ ਦੇ ਜਿਹੜੇ ਪ੍ਰੋਡਿਊਸਰ ਡਾਇਰੈਕਟਰ ਸੀ, ਲੇਕਿਨ ਉਹ ਜੋ ਪਾਕਿਸਤਾਨੀ ਫਿਲਮਾਂ ਰਾਤ ਨੂੰ ਸਾਹਮਣੇ ਲਗਾ ਕੇ ਦੇਖਣੀਆਂ, ਸਵੇਰੇ ਉਹੀ ਛਾਪ ਦੇਣੀਆਂ, ਉਹ ਬੜਾ ਲਾਊਡ ਜਿਹਾ ਪੀਰੀਅਡ ਸੀ। ਮੈਂ ਉਸ ਸਮੇਂ 'ਚ ਕੋਈ ਫਿਲਮ ਨਹੀਂ ਕੀਤੀ। ਫਿਰ ਉਸ ਤੋਂ ਬਾਅਦ ਮੇਰੀ ਸ਼ੁਰੂਆਤ ਹੋਈ ਫਿਲਮ ਮੇਲਾ ਤੋਂ। ਮੇਲਾ ਸੁਖਵਿੰਦਰ ਤੰਜਲ ਦੀ ਪਹਿਲੀ ਡਾਇਰੈਕਸ਼ਨ ਔਰ ਮੇਰੀ ਬਤੌਰ ਡਾਇਲੋਗ ਰਾਈਟਰ, ਔਰ ਉਹਦੇ 'ਚ ਮੈਂ ਮੇਨ ਵਿਲਨ ਕੀਤਾ ਸੀ ਉਸ ਫਿਲਮ ਦੇ ਵਿੱਚ। ਉਹ ਫਿਲਮ ਜਿਹੜੀ ਸੀ, ਉਹ ਜੋ ਜਿਸ ਦੌਰ ਦੀ ਮੈਂ ਗੱਲ ਕਰ ਰਿਹਾ, ਉਸ ਦੌਰ ਨੂੰ ਇੱਕ ਨਵਾਂ ਮੋੜ ਦੇਣ ਵਾਸਤੇ ਪਹਿਲੀ ਫਿਲਮ ਸੀ। ਉਹਦੇ ਮਤਲਬ ਵਿੱਚ ਵਿਚਾਲੇ ਉਹ ਫਿਲਮ ਪਿਸ ਗਈ, ਕਿਉਂਕਿ ਜਿਹੜਾ ਪੰਜਾਬੀ ਸਿਨੇਮੇ ਦਾ ਦਰਸ਼ਕ ਸੀ, ਉਹ ਜਿਹੜਾ ਸੋਚ ਸੁਆਦ ਵਾਲਾ ਦਰਸ਼ਕ ਸੀ, ਉਹ ਤਾਂ ਪੰਜਾਬੀ ਸਿਨੇਮਾ ਛੱਡ ਚੁੱਕਿਆ ਸੀ। ਉਹ ਪੰਜਾਬੀ ਸਿਨੇਮੇ ਵੱਲ ਮੋਹ ਹੀ ਨਹੀਂ ਸੀ ਕਰਦਾ। ਕਿ ਲੋਕ ਪੰਜਾਬੀ ਸਿਨੇਮੇ ਦਾ ਨਾਂ ਲੈਂਦੇ ਸੀ, ਉਹ ਜਿਸ ਤਰ੍ਹਾਂ ਬੇਇੱਜ਼ਤੀ ਕਰਦੀ ਹੁੰਦੀ ਹੈ ਪੰਜਾਬੀ ਫਿਲਮ, ਨਹੀਂ। ਔਰ ਜਿਹੜੇ ਬੰਦੇ ਪੰਜਾਬੀ ਫਿਲਮਾਂ ਦੇਖਦੇ ਸੀ, ਉਹਨਾਂ ਨੂੰ ਮੇਲਾ ਕੁਛ ਹੋਰ ਤਰ੍ਹਾਂ ਦੀ ਫਿਲਮ ਲੱਗੀ ਵੀ ਇਹ ਕੀ ਆ ਗਿਆ। ਇਹਦੇ ਵਿੱਚ ਸਾਡੇ ਚਹੇਤੇ ਉਹ ਜਿਹੜੇ ਉੱਚੀ ਉੱਚੀ ਰੌਲਾ ਪਾ ਕੇ ਕੁਛ ਐਕਟ ਕਰਦੇ ਸੀ, ਉਹ ਹੈ ਨਹੀਂ ਗੇ ਗੰਡਾਸੇ 'ਤੇ ਸਾਗ ਧਰ ਕੇ ਖਾਣ ਵਾਲੇ, ਰੋਟੀਆਂ ਖਾਣ ਵਾਲੇ, ਉਹ ਐਕਟਰ ਹੈ ਨਹੀਂ ਉਹ ਫਿਲਮ। ਇਸ ਕਰਕੇ ਫਿਲਮ ਕੋਈ ਬਹੁਤ ਜ਼ਿਆਦਾ ਸਕਸੈਸ ਨਹੀਂ ਸੀ ਹੋਈ, ਲੇਕਿਨ ਪੰਜਾਬੀ ਸਿਨੇਮੇ ਨੂੰ ਇੱਕ ਨਵੀਂ ਸੇਧ ਦੇਣ ਵਾਲੀ ਫਿਲਮ ਜ਼ਰੂਰ ਸਾਬਿਤ ਹੋਈ ਸੀ ਉਹ। ਉਸ ਫਿਲਮ ਤੋਂ ਬਾਅਦ ਮੈਂ ਬਾਗੀ ਫਿਲਮ ਕੀਤੀ, ਉਹਦੇ ਵੀ ਡਾਇਲੋਗ ਲਿਖੇ, ਉਹਨੂੰ ਨੈਸ਼ਨਲ ਅਵਾਰਡ ਵੀ ਮਿਲਿਆ। ਉਹਦੇ 'ਚ ਮੈਂ ਔਰ ਓਮਪੁਰੀ ਸਾਹਿਬ ਦੋਵੇਂ ਬ੍ਰਦਰ ਬਣੇ ਹੀਰੋਇਨ ਦੇ। ਔਰ ਅਸੀਂ ਉਸ ਜਿਹੜਾ ਮੁੱਦਾ ਸੀ ਫਿਲਮ ਦਾ, ਦੋ ਜ਼ਾਤਾਂ ਉੱਚੀਆਂ ਵੱਡੀਆਂ ਦੀ ਕਹਾਣੀ ਸੀ। ਅਸੀਂ ਛੋਟੀ ਜ਼ਾਤ ਦੇ, ਪਛੜੀ ਜ਼ਾਤ ਦੇ ਬੰਦੇ ਬਣੇ, ਔਰ ਓਮਪੁਰੀ ਸਾਹਿਬ ਨੇ ਬਹੁਤ ਹੀ ਸੋਹਣਾ ਕਿਰਦਾਰ ਨਿਭਾਇਆ। ਮੈਨੂੰ ਓਮਪੁਰੀ ਸਾਹਿਬ ਨਾਲ ਕਈ ਬੰਦੇ ਪੁੱਛਦੇ ਸੀ, ਉਹ ਯਾਰ ਇੰਨੇ ਵੱਡੇ ਐਕਟਰ, ਇੰਟਰਨੈਸ਼ਨਲ ਐਕਟਰ, ਉਹਨਾਂ ਨਾਲ ਕੰਮ ਕਰਦੇ ਤੈਨੂੰ ਕੋਈ ਘਬਰਾਹਟ ਨਹੀਂ ਹੋਈ? ਮੈਂ ਕਿਹਾ ਨਹੀਂ ਯਾਰ, ਮੇਰੀ ਤਾਂ ਸ਼ੁਰੂਆਤ ਹੀ ਉਹਨਾਂ ਨਾਲ ਹੋਈ ਸੀ। ਲੌਂਗ ਦਾ ਲਿਸ਼ਕਾਰਾ ਵਿੱਚ ਓਮਪੁਰੀ ਸਾਹਿਬ ਹੈਗੇ ਸੀ। ਹਾਂਜੀ, ਅਤੇ ਓਮਪੁਰੀ ਮੇਰੇ ਸੀਨੀਅਰ ਨੇ, ਮੇਰੇ ਬੜੇ ਵਧੀਆ ਇਨਸਾਨ ਨੇ ਉਹ। ਉਹਨਾਂ ਨਾਲ ਕਦੇ ਐਕਟ ਕਰਦੇ ਹੋਏ ਇਸ ਕਰਕੇ ਨਹੀਂ ਤਕਲੀਫ ਆਈ ਜਾਂ ਔਖਿਆਈ ਹੋਈ ਕਿ ਉਹ ਨਾਲ ਦੇ ਐਕਟਰ ਨੂੰ ਇਹ ਅਹਿਸਾਸ ਕਦੇ ਨਹੀਂ ਹੋਣ ਦਿੰਦੇ ਕਿ ਮੈਂ ਐਡਾ ਮਹਾਨ ਐਕਟਰ ਹਾਂ ਮੈਂ। ਤਾਂ ਇਸ ਕਰਕੇ ਉਹਨਾਂ ਨਾਲ ਬੜਾ ਈਜ਼ੀ ਫੀਲ ਕਰਦੇ ਸੀ। ਉਸ ਫਿਲਮ ਨੂੰ, ਬਾਗੀ ਨੂੰ, ਨੈਸ਼ਨਲ ਅਵਾਰਡ ਮਿਲਿਆ। ਔਰ ਮੇਰਾ ਕਰੈਕਟਰ ਸੀ ਬੜਾ ਖਾੜਕੂ ਜਿਹੀ ਕਿਸਮ ਦਾ, ਉਹ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ। ਅਤੇ ਉਸ ਤੋਂ ਬਾਅਦ ਅਸੀਂ ਫਿਲਮ ਕੀਤੀ ਲੱਗਦਾ ਇਸ਼ਕ ਹੋ ਗਿਆ, ਬੜੀ ਰੋਮਾਂਟਿਕ ਕਹਾਣੀ ਸੀ। ਉਹਦੇ ਡਾਇਲੋਗ ਬਹੁਤ ਕਮਾਲ ਦੇ ਸੀ। ਮੈਨੂੰ ਉਹ ਰੋਮਾਂਸ ਆਪਦੀ ਕਲਮ ਦੇ ਦੁਆਰਾ ਲਿਖਦੇ ਬਹੁਤ ਤਾਰੀਫ ਮਿਲੀ। ਕਈ ਲੋਕਾਂ ਨੇ ਮੈਨੂੰ ਪੁੱਛਿਆ, ਯਾਰ ਇਹ ਸੋਹੀ ਜੀ ਕਿਹਦੇ ਤੋਂ ਮੁਤਾਸਰ ਹੋ ਗਏ ਤੁਸੀਂ? ਮੈਂ ਕਿਹਾ ਮੁਤਾਸਰ ਤਾਂ ਮੈਂ ਥੀਏਟਰ ਕਰਦਾ ਸੀ ਉਸ ਜ਼ਮਾਨੇ 'ਚ। ਮੈਨੂੰ ਬਲਵੰਤ ਗਾਰਗੀ ਸਾਹਿਬ ਦੀ ਲੇਖਣੀ ਬਹੁਤ ਵਧੀਆ ਲੱਗਦੀ ਸੀ। ਫਿਰ ਫਿਲਮ ਲਾਈਨ 'ਚ ਗਿਆ, ਉੱਥੇ ਮੇਰਾ ਕਈ ਵਾਰੀ ਵਾਸਤਾ ਪਿਆ ਸਾਗਰ ਸਰਹੱਦੀ ਸਾਹਿਬ ਨਾਲ। ਅਤੇ ਸਾਗਰ ਸਾਹਿਬ ਦੀ ਕਲਮ ਤੋਂ ਮੈਨੂੰ ਬਹੁਤ ਮਜ਼ਾ ਆਉਂਦਾ ਸੀ। ਉਹ ਚੰਗੇ ਵਧੀਆ ਸੀਰੀਅਸ ਸਬਜੈਕਟ ਦੇ ਵਿੱਚ ਛੋਟੀਆਂ ਹਲਕੀਆਂ ਫੁਲਕੀਆਂ ਜਿਹੜੀਆਂ ਨੋਕ ਝੋਂਕ ਇੰਨੀਆਂ ਵਧੀਆ ਕਰਦੇ ਸੀ, ਉਹ ਬੜਾ ਮਜ਼ਾ ਆਉਂਦਾ ਸੀ। ਉਹਨਾਂ ਨਾਲ ਵੀ ਮੇਰੀਆਂ ਉੱਥੇ ਕਾਫੀ ਬੈਠਕਾਂ ਹੁੰਦੀਆਂ ਰਹੀਆਂ। ਉਹਨਾਂ ਦਾ ਵੀ ਮੇਰੇ 'ਤੇ ਕਾਫੀ ਪ੍ਰਭਾਵ ਰਿਹਾ ਸਾਗਰ ਸਾਹਿਬ ਦਾ। ਡਾਇਲੋਗਸ ਲਿਖਣ ਵੇਲੇ ਜਾਂ ਜਦੋਂ ਮੈਂ ਕਲਮ ਚੁੱਕਦਾ ਤਾਂ ਉਦੋਂ ਮੇਰੇ 'ਤੇ ਥੋੜ੍ਹਾ ਬਹੁਤ ਅਸਰ ਇਹ ਹੁੰਦਾ ਹੈ। ਬਾਕੀ ਇੱਕ ਹੁੰਦਾ ਕਿਸੇ ਬੰਦੇ ਦੀ ਉਹੀ ਛਾਪ ਤੁਹਾਡੇ 'ਤੇ ਨਜ਼ਰ ਆਉਂਦੀ ਹੈ। ਜਾਂ ਜਿਸ ਤਰ੍ਹਾਂ ਕਈ ਬੰਦੇ ਕਹਿੰਦੇ ਆ ਕਿ ਤੁਸੀਂ ਜ਼ੋਈ ਸਾਹਿਬ ਥੀਏਟਰ ਵਿੱਚ ਹੀ, ਤੁਹਾਡੇ ਵਿੱਚੋਂ ਥੀਏਟਰ ਦੀ ਝਲਕ ਨਹੀਂ ਆਉਂਦੀ, ਤੁਹਾਡੇ 'ਚ ਫਲਾਣਾ ਦੀ ਝਲਕ ਨਹੀਂ ਆਉਂਦੀ, ਤੁਹਾਡੇ 'ਚੋਂ ਹਰਪਾਲ ਟਿਵਾਣਾ ਸਾਹਿਬ ਤੁਹਾਡੇ ਗੁਰੂ ਸੀ। ਜਦੋਂ ਤੁਸੀਂ ਐਕਟ ਕਰਦੇ ਹੋ ਕੋਈ ਇਹ ਨਹੀਂ ਲੱਗਦਾ ਕਿ ਤੁਸੀਂ ਹੂ ਬਹੂ ਉਹਨਾਂ ਦਾ ਕੁਛ ਹੁੰਦੇ ਨੇ, ਸੈੱਟ ਅੰਦਾਜ਼ ਹੁੰਦੇ ਨੇ, ਉਹ ਅੰਦਾਜ਼। ਫਿਰ ਉਸ ਵੇਲੇ ਮੈਂ ਕਹਿੰਦਾ ਉਹਨਾਂ ਕਈ ਵਾਰੀ ਤਾਂ ਇਹ ਹੁੰਦਾ ਕਿ ਇਹ ਭੁੱਲ ਹੀ ਜਾਈਦਾ ਕਿ ਮੈਂ ਫਲਾਣਾ ਸਕੂਲ 'ਚੋਂ। ਜਦੋਂ ਕੋਈ ਕਿਰਦਾਰ ਨਿਭਾਈਦਾ ਉਦੋਂ ਕੋਈ ਮੀਟਰ ਮੱਥ ਕੇ ਇਹ ਨਹੀਂ ਕੀਤਾ ਜਾਂਦਾ ਮੈਂ ਇਸ ਤਰ੍ਹਾਂ ਐਕਟਿੰਗ ਕਰਨੀ ਹੈ। ਉਹ ਉਦੋਂ ਸਾਡੇ ਦਿਲੋਂ ਦਿਮਾਗ 'ਤੇ ਉਹ ਪਾਤਰ ਹੋਣਾ ਚਾਹੀਦਾ। ਉਹਦੀ ਜਿਹੜੀ ਚਮੜੀ ਦੇ ਅੰਦਰ ਵੜਨਾ ਹੈ, ਕਾਫੀ ਟੁੱਬੀਆਂ ਮਾਰਨੀਆਂ ਪੈਂਦੀਆਂ ਨੇ ਉਸ ਕਿਰਦਾਰ ਦੇ ਅੰਦਰ ਜਾਣ ਵਾਸਤੇ। ਫਿਰ ਜਦੋਂ ਉਹ ਤੁਸੀਂ ਓੜ ਲਈ ਸਕਿਨ, ਉਹ ਚਮੜੀ, ਫਿਰ ਕੋਈ ਦਿੱਕਤ ਹੀ ਨਹੀਂ ਆਉਂਦੀ।
ਮੈਨੂੰ ਕਈ ਬੰਦੇ ਕਹਿੰਦੇ ਕੋਈ ਹੋਰ ਪ੍ਰੋਫੈਸ਼ਨ, ਮੈਂ ਕਿਹਾ ਮੈਨੂੰ ਤਾਂ ਇਹ ਸੁਖਾਲਾ ਹੀ ਬਹੁਤ ਲੱਗਦਾ। ਐਕਟਿੰਗ ਕੋਈ ਬਹੁਤ ਇਹ ਨਹੀਂ ਵੀ ਬਹੁਤ ਔਖਾ ਕੰਮ, ਇਹ ਜਿਹਨੂੰ ਆ ਜੇ ਉਹ ਸੁਭਾਵਿਕ ਗੱਲ ਹੋ ਜਾਂਦੀ ਹੈ। ਆ ਗਈ ਤਾਂ ਆ ਗਈ, ਨਹੀਂ ਤਾਂ ਸਾਰੀ ਜ਼ਿੰਦਗੀ ਆਉਂਦੀ ਹੋਈ ਨਹੀਂ, ਉਹ ਹੈ। ਅਤੇ ਉਸ ਕਰਕੇ ਬਤੌਰ ਅਦਾਕਾਰ ਮਿਹਰ ਰਹੀ ਹੈ ਪਰਮਾਤਮਾ ਦੀ। ਕੁਛ ਇਹ ਵੀ ਹੈ ਕਿ ਮੈਂ ਨਾ ਸ਼ੁਕਰਾ ਵੀ ਨਹੀਂ ਹੈਗਾ ਕਿ ਮੈਂ ਇਹ ਕਹਿ ਰਿਹਾ, ਇਹ ਨਾ ਸਮਝ ਲੈਣ ਮੇਰੇ ਸਰੋਤੇ ਇਸ ਵੇਲੇ ਕਿ ਇਹ ਆਪਣੇ ਉਸਤਾਦ ਹਰਪਾਲ ਟਿਵਾਣਾ ਜੀ ਨੂੰ ਇੱਜ਼ਤ ਨਹੀਂ ਦੇ ਰਿਹਾ। ਬਾਕਾਇਦਾ ਉਹ ਮੇਰੇ ਮੋਢਿਆਂ 'ਤੇ ਹੱਥ ਰੱਖਦੇ ਸੀ, ਕਦੇ ਮੈਨੂੰ ਕਿਸੇ ਨਾਲ ਮਿਲਾਉਂਦੇ ਸੀ, ਉਹ ਮੈਨੂੰ ਇੰਟਰੋਡਿਊਸ ਕਰਾਉਂਦੇ ਸੀ, ਹੀ ਇਜ਼ ਮਾਈ ਸੈਕਿੰਡ ਓਮਪੁਰੀ। ਉਹ ਜਦੋਂ ਮੈਨੂੰ ਸੈਕਿੰਡ ਓਮਪੁਰੀ ਕਹਿੰਦੇ ਸੀ ਤਾਂ ਮੇਰਾ ਜਿਹੜੀ ਜ਼ਿੰਮੇਵਾਰੀ ਸੀ ਮੇਰੀ ਕਲਾ ਪ੍ਰਤੀ ਉਹ ਹੋਰ ਵੱਧ ਜਾਂਦੀ ਸੀ। ਉਸ ਜ਼ਿੰਮੇਵਾਰੀ ਨੇ ਮੈਨੂੰ ਹੋਰ ਮਿਹਨਤ ਕਰਨ ਵਾਸਤੇ ਉਕਸਾਇਆ ਕਿ ਬਈ ਹੋਰ ਮਿਹਨਤ ਕਰ, ਹੋਰ ਰਗੜੇ ਖਾ। ਮੈਂ 12 ਸਾਲ ਗੌਤਮ ਜੀ ਮੈਂ ਡੇ ਐਂਡ ਨਾਈਟ ਥੀਏਟਰ 'ਚ ਹੀ ਸੁੱਤਾ, ਥੀਏਟਰ 'ਚ ਹੀ ਉੱਠਿਆ, ਥੀਏਟਰ 'ਚ ਹੀ ਖਾਧਾ, ਥੀਏਟਰ 'ਚ ਹੀ ਪੀਤਾ, ਥੀਏਟਰ ਕੀਤਾ। ਉਹ ਮੈਨੂੰ ਅੱਜ ਪੇ ਕਰ ਰਿਹਾ। ਅੱਜ ਹਰ ਦਰਸ਼ਕ ਮੇਰਾ, ਬੇਸ਼ੱਕ ਕੋਈ ਮੈਂ ਬਹੁਤ ਵੱਡਾ ਸਟਾਰ ਜਾਂ ਬਹੁਤ ਵੱਡਾ ਉਹ ਨਹੀਂ ਹੋਇਆ, ਪਰ ਜਿੰਨੇ ਕੁ ਮੇਰੇ ਕਦਰਦਾਨ ਹੈਗੇ, ਹਾਰਡ ਕੋਰ ਕਦਰਦਾਨ ਨੇ, ਉਹ ਕਹਿੰਦੇ ਸਰਦਾਰ ਸੋਹੀ ਜਦੋਂ ਅਸੀਂ ਦੇਖਦੇ ਹਾਂ ਸਾਨੂੰ ਮਜ਼ਾ ਆ ਜਾਂਦਾ। ਔਰ ਮੈਨੂੰ ਇਹ ਜਦੋਂ ਕੰਨਾਂ 'ਚ ਮੈਨੂੰ ਫੀਡਬੈਕ ਪੈਂਦਾ, ਮੇਰਾ ਦਿਲ ਕਰਦਾ ਮੈਨੂੰ ਹੋਰ ਕੁਛ ਚੈਲੰਜਿੰਗ ਰੋਲ ਮਿਲਣ, ਮੈਂ ਹੋਰ ਸੋਹਣੇ ਰੋਲ ਕਰਾਂ, ਹੋਰ ਵਧੀਆ ਤਰ੍ਹਾਂ ਲੋਕਾਂ ਸਾਹਮਣੇ ਉਹਨਾਂ ਕਿਰਦਾਰਾਂ ਨੂੰ ਨਿਭਾ ਕੇ ਉਹਨਾਂ ਕਿਰਦਾਰਾਂ ਨਾਲ ਜਸਟੀਫਾਈ ਕਰ ਸਕਾਂ। ਸੋ ਇਹ ਮੇਰਾ ਅੰਦਾਜ਼ ਹੈ ਜ਼ਿੰਦਗੀ ਦਾ ਜੀ ਕਲਾ ਪ੍ਰਤੀ। ਹੋਰ ਜਿਹੜੀਆਂ ਹੁਣ ਅੱਜ ਕੱਲ੍ਹ ਫਿਲਮਾਂ ਬਣ ਰਹੀਆਂ ਨੇ ਉਹਨਾਂ 'ਚੋਂ ਤੁਹਾਨੂੰ ਜਿਹੜੀ ਤੁਸੀਂ ਕਾਫੀ ਫਿਲਮਾਂ 'ਚ ਕਿਰਦਾਰ ਨਿਭਾ ਰਹੇ ਹੋ, ਅਤੇ ਉਹਨਾਂ 'ਚੋਂ ਜਿਹੜਾ ਹੁਣ ਤੁਸੀਂ ਫਿਲਮਾਂ ਕਰ ਰਹੇ ਹੋ ਉਹਨਾਂ 'ਚੋਂ ਜਿਹੜਾ ਚੁਣੌਤੀਪੂਰਨ ਰੋਲ ਹੈ ਉਹ ਕਿਹੜੀ ਫਿਲਮ ਦਾ ਲੱਗ ਰਿਹਾ? ਦੇਖੋ ਕਲਾਕਾਰ ਵਾਸਤੇ ਵੈਸੇ ਸਾਰੇ ਚੁਣੌਤੀਪੂਰਨ ਰੋਲ ਹੁੰਦੇ ਆ। ਹੁਣੇ ਮੇਰੀ ਫਿਲਮ ਆਈ ਸੀ ਪਤਾ ਨਹੀਂ ਰੱਬ ਕਿਹੜੇ ਰੰਗਾਂ 'ਚ ਰਾਜ਼ੀ। ਉਹਦੇ 'ਚ ਮੈਂ ਇੱਕ ਗਰੀਬ ਜਿਹੇ ਕਿਸਾਨ ਦਾ ਕਿਰਦਾਰ ਨਿਭਾਇਆ ਸੀ, ਉਹਦੀ ਬਹੁਤ ਤਾਰੀਫ ਹੋਈ। ਇੱਕ ਪਾਸੇ ਤੁਸੀਂ ਮੈਨੂੰ ਹੁਣੇ ਇੰਟਰੋਡਿਊਸ ਕਰਾਇਆ ਕਿ ਸਰਦਾਰ ਸੋਹੀ ਨੇ ਕੁਛ ਨਾ ਪੱਕੀ ਭੂਮਿਕਾਵਾਂ ਜ਼ਿਆਦਾ ਨਿਭਾਈਆਂ, ਉਹਦੇ ਵਾਸਤੇ ਮਸ਼ਹੂਰ ਹੈ। ਪਰ ਉਸ ਕਿਰਦਾਰ 'ਚ ਮੈਂ ਦਬਿਆ ਕੁਚਲਿਆ ਕਿਸਾਨ, ਜਿਹੜਾ ਕਰਜ਼ੇ 'ਚ ਥੱਲੇ ਦੱਬਿਆ ਹੋਇਆ ਬੰਦਾ, ਉਹ ਕਿਰਦਾਰ ਕੀਤਾ, ਜਿਹਦੇ 'ਚ ਮੈਨੂੰ ਜਲੰਧਰ ਦਾ ਪ੍ਰੀਮੀਅਰ ਸ਼ੋਅ ਹੋਇਆ। ਉਹ ਪ੍ਰੀਮੀਅਰ ਸ਼ੋਅ 'ਤੇ ਮੈਨੂੰ ਇਹ ਸੁਣਨ ਨੂੰ ਮਿਲਿਆ, ਉਹ ਯਾਰ ਸੋਹੀ ਸਾਹਿਬ ਸਾਨੂੰ ਰਵਾਤਾ। ਸੋ ਹਰ ਕਿਰਦਾਰ ਜਿਹੜਾ ਹੁੰਦਾ ਉਹ ਚੈਲੰਜਿੰਗ ਹੁੰਦਾ। ਉਸ ਤੋਂ ਬਾਅਦ ਰਵਿੰਦਰ ਪੀਪਲ ਡਾਇਰੈਕਟਰ ਨੇ ਇੱਕ ਸਰਬਜੀਤ ਚੀਮਾ ਹੋਰਾਂ ਦੀ ਫਿਲਮ ਆ ਰਹੀ ਹੈ, ਉਹਦੇ 'ਚ ਮੈਂ ਉਹਨਾਂ ਦੇ ਦਾਦੇ ਦਾ ਕਿਰਦਾਰ ਕਰ ਰਿਹਾ, ਜਿਹੜਾ ਆਜ਼ਾਦੀ ਘੁਲਾਟੀਆ ਰਿਹਾ ਸੀ। ਕਦੇ ਜਿਹੜਾ ਬੰਦਾ ਇੱਦਾਂ ਦੀਆਂ ਗੱਲਾਂ ਕਰਦਾ ਕਿ ਮੈਨੂੰ ਆਜ਼ਾਦ ਹਿੰਦੁਸਤਾਨ ਦੀ ਹਵਾ ਸਾਹ ਲੈਣਾ ਬੜਾ ਵਧੀਆ ਲੱਗਦਾ। ਸੋ ਉਹ ਇਹੋ ਜਿਹੇ ਕਿਰਦਾਰ। ਸਰਦਾਰ ਸੋਹੀ ਜੀ, ਜਿਸ ਤਰ੍ਹਾਂ ਤੁਸੀਂ ਕੁਝ ਫਿਲਮਾਂ ਦਾ ਜ਼ਿਕਰ ਕੀਤਾ ਹੈਗਾ, ਤੁਸੀਂ ਜਿਹੜੇ ਫਿਲਮ ਡਾਇਰੈਕਟਰ ਸੁਖਵਿੰਦਰ ਧੰਜਲ ਦੀਆਂ ਕਾਫੀ ਤਕਰੀਬਨ ਸਾਰੀਆਂ ਹੀ ਫਿਲਮਾਂ ਉਹਨਾਂ ਦੀਆਂ ਦੇ ਡਾਇਲੋਗ ਲਿਖ ਚੁੱਕੇ ਹੋ, ਐਕਟਿੰਗ ਵੀ ਉਹਨਾਂ ਨਾਲ ਤੁਸੀਂ ਕੀਤੀ ਹੈ। ਕਿਸ ਤਰ੍ਹਾਂ ਦਾ ਤਾਲਮੇਲ ਹੈ ਤੁਹਾਡਾ ਉਹਨਾਂ ਨਾਲ? ਸਾਡਾ ਤਾਲਮੇਲ ਤਾਂ ਬਹੁਤ ਵਧੀਆ ਜੀ, ਕਿਉਂਕਿ ਸੁਖਵਿੰਦਰ ਧੰਜਲ ਦੀ ਮੈਨੂੰ ਜਿਹੜੀ ਇੱਕ ਗੱਲ ਬਹੁਤ ਪੋਜ਼ੀਟਿਵ ਲੱਗੀ, ਉਹ ਸਮਝੌਤੇ ਨਹੀਂ ਕਰਦਾ ਬੰਦਾ। ਸੁਖਵਿੰਦਰ ਧੰਜਲ, ਉਹਦੀ ਜਿਹੜੀ ਸੋਚ ਹੈ ਕਿ ਆਪਾਂ ਨੇ ਹਰ ਫਿਲਮ 'ਚ ਐਂਟਰਟੇਨਮੈਂਟ ਦੇ ਨਾਲ ਨਾਲ ਕੁਛ ਸਮਾਜ ਵਾਸਤੇ ਵਧੀਆ ਕਹਿ ਕੇ ਜਾਣਾ। ਸੋ ਮੈਂ ਬੀਇੰਗ ਥੀਏਟਰ ਪਰਸਨ, ਮੈਨੂੰ ਪਹਿਲੀ ਮੁਲਾਕਾਤ 'ਚ ਜਦੋਂ ਸੁਖਵਿੰਦਰ ਧੰਜਲ ਨੇ ਇੱਕ ਛੋਟੀ ਜਿਹੀ ਫਿਲਮ ਬਣਾਈ ਸੀ ਸਾਂਝੀ ਦੀਵਾਰ, ਉਹਦੇ 'ਚ ਮੈਂ ਇੱਕ ਕਿਰਦਾਰ ਨਿਭਾਇਆ ਸੀ। ਉੱਥੇ ਮੈਨੂੰ ਸੁਖਵਿੰਦਰ ਧੰਜਲ ਨੂੰ ਪਹਿਲੀ ਵਾਰੀ ਮੁਲਾਕਾਤ ਸਾਡੀ ਪ੍ਰੋਫੈਸ਼ਨਲ ਤੌਰ 'ਤੇ ਪਹਿਲੀ ਵਾਰੀ ਹੋਈ, ਵੈਸੇ ਹੈਲੋ ਹਾਏ ਹੈਗੀ ਸੀ। ਉੱਥੇ ਮੈਂ ਦੇਖਿਆ ਕਿ ਸੁਖਵਿੰਦਰ ਧੰਜਲ ਬਹੁਤ ਸੋਹਣਾ ਲਿਖਦਾ। ਸੁਖਵਿੰਦਰ ਧੰਜਲ ਨੂੰ ਉੱਥੇ ਥੋੜ੍ਹਾ ਜਿਹਾ ਪ੍ਰੋਡਿਊਸਰ ਇਗਨੋਰ ਕਰ ਰਹੇ ਸੀ ਟਾਈਟਲ ਦੇਣ ਵਾਸਤੇ। ਉੱਥੇ ਮੈਂ ਜ਼ਿੱਦ ਕੀਤੀ, ਮੈਂ ਕਿਹਾ ਇਹ ਬੰਦਾ ਫਿਊਚਰ ਦਾ ਬਹੁਤ ਵਧੀਆ ਫਿਲਮ ਦਾ ਲੇਖਕ ਨਿਰਦੇਸ਼ਕ ਬਣਨ ਵਾਲਾ, ਤੁਸੀਂ ਇਹ ਬੰਦੇ ਦਾ ਟਾਈਟਲ ਦਿਓ। ਬਸ ਉੱਥੋਂ ਸਾਡੀ ਐਸੀ ਦੋਵਾਂ ਦੀ ਤਾਲਮੇਲ ਬੈਠਿਆ। ਮੈਂ ਕਿਹਾ ਦੇਖ ਯਾਰ, ਤੂੰ ਮੇਰੇ ਟੇਸਟ ਦਾ ਬੰਦਾ, ਮੈਂ ਤੇਰੇ ਟੇਸਟ ਦਾ ਬੰਦਾ। ਤੈਨੂੰ ਇਹ ਲੱਗਦਾ ਕਿ ਸਰਦਾਰ ਸੋਹੀ ਮੇਰੇ ਕਿਰਦਾਰ ਦੇ ਨਾਲ ਇਨਸਾਫ ਕਰ ਸਕਦਾ, ਔਰ ਮੈਨੂੰ ਇਹ ਲੱਗਦਾ ਕਿ ਯਾਰ ਤੂੰ ਸੁਖੀ, ਅਸੀਂ ਪਿਆਰ ਨਾਲ ਸੁਖੀ ਕਹਿਣਾ ਸੁਖਵਿੰਦਰ ਧੰਜਲ ਨੂੰ, ਤੂੰ ਬਹੁਤ ਸੋਹਣੀਆਂ ਫਿਲਮਾਂ ਬਣਾਏਗਾ ਯਾਰ, ਫਿਊਚਰ ਤੂੰ ਪੰਜਾਬੀ ਸਿਨੇਮੇ ਦਾ ਬਹੁਤ ਸੋਹਣਾ ਇੱਕ ਫਿਊਚਰ ਨਜ਼ਰ ਆ ਰਿਹਾ ਤੇਰੇ 'ਚ। ਅਤੇ ਉੱਥੋਂ ਸਾਡੀ ਬਸ ਦੋਵਾਂ ਦੀ ਐਸੀ ਆੜੀ ਪਈ, ਅੱਜ ਤੱਕ ਨਿਭ ਰਹੀ ਹੈ, ਕਿਉਂਕਿ ਉਹ ਬਹੁਤ ਸੋਹਣਾ ਕੰਮ ਕਰਦਾ। ਔਰ ਕਈ ਬੰਦੇ ਕਹਿੰਦੇ ਸੋਹੀ ਤੈਨੂੰ ਰਿਪੀਟ ਕਰਦਾ। ਮੈਂ ਕਿਹਾ ਤਾਂ ਤੁਸੀਂ ਡਾਇਰੈਕਟਰ ਨੂੰ ਪੁੱਛੋ, ਤੂੰ ਉਹਦੇ ਨਾਲ ਹੀ ਕੰਮ ਕਰਦਾ। ਮੈਂ ਕਿਹਾ ਉਹ ਬਹੁਤ ਉਹ ਮੇਰੇ ਟੇਸਟ ਦਾ ਕੰਮ ਕਰ ਰਿਹਾ, ਮੇਰੀ ਪਸੰਦ ਦਾ ਕੰਮ ਕਰ ਰਿਹਾ। ਇਸ ਕਰਕੇ ਇਹਦੇ 'ਚ ਤਾਂ ਕੋਈ ਮਤਲਬ ਬੁਰਾਈ ਨਹੀਂ, ਅੱਛਾਈ ਅੱਛੀ ਗੱਲ ਹੈ। ਕਿਸੇ ਚੰਗੇ ਡਾਇਰੈਕਟਰ ਦਾ, ਚੰਗੇ ਲੇਖਕ ਦਾ ਸਾਥ ਦੇਣਾ। ਔਰ ਸਾਡੀ
ਜੋੜੀ ਕਹਿ ਲਓ, ਸੁੱਖੀ ਸੋਈ ਦੀ ਜੋੜੀ ਬਣੀ ਹੋਈ ਹੈ। ਔਰ ਪਰਮਾਤਮਾ ਕਰੇ ਇਸ ਤਰ੍ਹਾਂ ਚੱਲਦੀ ਰਹੇ, ਅਸੀਂ ਵਧੀਆ ਕੰਮ ਕਰਦੇ ਰਹੀਏ। ਸਾਥੀਓ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਗੱਲਬਾਤ ਚੱਲ ਰਹੀ ਹੈ ਦਮਦਾਰ ਅਦਾਕਾਰ ਤੇ ਡਾਇਲੌਗ ਰਾਈਟਰ ਸਰਦਾਰ ਸੋਹੀ ਜੀ ਨਾਲ। ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਰੱਖਾਂਗੇ ਜਾਰੀ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA। ਸਰਦਾਰ ਸੋਹੀ ਜੀ, ਪੰਜਾਬੀ ਫਿਲਮ ਬਾਗੀ ਨੂੰ ਨੈਸ਼ਨਲ ਅਵਾਰਡ ਹਾਸਲ ਹੋਇਆ, ਪਰ ਪੰਜਾਬ ਸਰਕਾਰ ਨੇ ਉਹਨੂੰ ਇੱਕ ਟਾਈਮ ਸੀਗਾ ਜਦੋਂ ਬੈਨ ਕਰ ਦਿੱਤਾ ਗਿਆ ਸੀ। ਇਹ ਤੁਹਾਡੇ ਲਈ ਇੱਕ ਐਕਟਰ ਹੋਣ ਦੇ ਨਾਤੇ ਫਿਲਮ ਦੇ ਤੇ ਡਾਇਲੌਗ ਰਾਈਟਰ ਹੋਣ ਦੇ ਨਾਤੇ ਕਿੰਨਾ ਕੁ ਝਟਕਾ ਸੀ? ਬਹੁਤ ਵੱਡਾ ਝਟਕਾ ਸੀ। ਜੋ ਸੁਪਨਾ ਲੈ ਕੇ, ਜੋ ਸੇਧ ਦੇਣ ਵਾਸਤੇ ਜੋ ਸੋਚ ਨਾਲ ਫਿਲਮ ਬਣਾਈ ਸੀ, ਉਹ ਜਿਨ੍ਹਾਂ ਦਰਸ਼ਕਾਂ ਤੱਕ ਇਹ ਸੁਨੇਹਾ ਪਹੁੰਚਾਉਣਾ ਚਾਹੁੰਦੇ ਸੀ ਉਹ ਨਹੀਂ ਪਹੁੰਚਿਆ। ਇਹ ਸਾਡੇ ਵਾਸਤੇ ਬਹੁਤ ਵੱਡਾ ਧੱਕਾ ਸੀ। ਔਰ ਜਿਨ੍ਹਾਂ ਲੋਕਾਂ ਨੇ ਇਹ ਬੈਨ ਲਗਵਾਇਆ ਉਹਨਾਂ ਨੂੰ ਮੇਰੇ ਖਿਆਲ ਹੁਣ ਸ਼ਾਇਦ ਉਹ ਸ਼ਰਮਸ਼ਾਰ ਹੁੰਦੇ ਹੋਣਗੇ। ਮੈਂ ਡਾਇਲੋਗ ਰਾਈਟਰ, ਮੈਂ ਤੁਹਾਨੂੰ ਦੱਸਦਾ, ਉਹਦੇ 'ਚ ਡਾਇਲੋਗ ਬਹੁਤ ਹਾਰਡ ਹਿਟਿੰਗ ਸੀ। ਕੋਈ ਵੀ ਮੁੱਦਾ ਜਦੋਂ ਤੁਸੀਂ ਇਹੋ ਜਿਹੀ ਠੋਸ ਗੱਲ, ਇਹੋ ਜਿਹੀ ਵੱਡੀ ਗੱਲ ਕਰਨੀ ਹੈ ਤਾਂ ਉਹਦੇ ਵਾਸਤੇ ਸ਼ਬਦਾਵਲੀ ਵੀ ਫਿਰ ਤੁਹਾਡੀ ਠੋਸ ਹੋ ਜਾਂਦੀ ਹੈ। ਅਤੇ ਠੋਸ ਉਹਦੇ ਤੋਂ ਤੁਸੀਂ ਹਾਰਟ ਅਗਰ ਇੱਕ ਲਾਈਨ ਸੁਣ ਕੇ ਹੋ ਗਏ, ਅੱਗੇ ਜਾ ਕੇ ਤੁਸੀਂ ਉਹਦਾ ਜਦੋਂ ਸੋਲੂਸ਼ਨ ਦਿੰਦੇ ਹੋ, ਸਮਾਜ ਨੂੰ ਦੱਸਦੇ ਹੋ ਕਿ ਇਹ ਗੱਲ ਕਿਉਂ ਕਹੀ ਗਈ। ਔਰ ਉਸ ਫਿਲਮ ਦੇ ਵਿੱਚ ਤਾਂ ਇਹ ਹਾਲ ਸੀ ਕਿ ਪਹਿਲਾਂ ਉਹ ਜੋ ਛੋਟੀ ਜਾਤੀ ਜਿਹਨਾਂ ਨੂੰ ਠੇਸ ਪਹੁੰਚੀ, ਉਹਨਾਂ ਬਾਰੇ ਡਾਇਲੋਗਸ ਮੈਂ ਲਿਖੇ ਸੀ। ਡਾਇਲੋਗ ਲਿਖੇ ਤਾਂ ਉਹਦੇ 'ਚ ਕੁਛ ਇਹੋ ਜਿਹੇ ਡਾਇਲੋਗ ਸੀ ਕਿ ਤੁਹਾਡੇ ਬਜ਼ੁਰਗਾਂ ਦੇ ਤਾਂ ਸਾਨੂੰ ਸਲਾਮਾਂ ਕਰਦੇ ਢੂਈਆਂ 'ਚ ਕੁੱਬ ਪੈ ਗਏ, ਇਸ ਗੱਲੋਂ ਉਹ ਜਾਂ ਕਰੰਗਾਂ ਦੇ ਕੁੱਤੇ ਦੇ ਗਲ 'ਚ ਸੰਗਲੀ ਪਾ ਕੇ ਹਵੇਲੀ 'ਚ ਬੰਨਿਆ ਨਹੀਂ ਜਾ ਸਕਦਾ। ਇਹੋ ਜਿਹੇ ਡਾਇਲੋਗ ਤੋਂ ਹਾਰਟ ਹੋ। ਪਰ ਹਾਰਟ ਹੋਣ ਤੋਂ ਬਾਅਦ ਜਦੋਂ ਅਸੀਂ ਜਾ ਕੇ ਕਲਾਈਮੈਕਸ ਦੇ ਵਿੱਚ ਓਮਪੁਰੀ ਸਾਹਿਬ ਦਾ ਜਿਹੜਾ ਕਿਰਦਾਰ ਸੀ, ਉਹ ਸਾਨੂੰ ਬਾਬਾ ਅੰਬੇਡਕਰ ਸੋਸਾਇਟੀ ਜਰਮਨ ਦੇ ਚੇਅਰਮੈਨ, ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਤਾਂ ਬਾਬਾ ਅੰਬੇਡਕਰ ਦੀ ਜੋ ਭਾਸ਼ਾ ਸੀ, ਜੋ ਚਾਹੁੰਦੇ ਸੀ, ਉਹ ਓਮਪੁਰੀ ਕੋਲੋਂ ਕਹਾਇਆ। ਤੁਸੀਂ ਸਾਡੀ ਗੱਲ ਕੀਤੀ ਹੈ ਪਹਿਲੀ ਵਾਰੀ। ਪੂਰੀ ਫਿਲਮ ਇਸ ਮੁੱਦੇ ਨੂੰ ਲੈ ਕੇ ਬਣਾਈ ਹੈ, ਤੁਸੀਂ ਸ਼ਾਬਾਸ਼ੀ ਦੇ ਹੱਕਦਾਰ ਹੋ। ਉਹਨੇ ਸਾਨੂੰ ਬਕਾਇਦਾ ਖੰਨੇ ਆ ਕੇ ਮੈਨੂੰ ਔਰ ਤੰਜਲ ਸਾਹਿਬ ਨੂੰ ਦੋਵਾਂ ਨੂੰ ਸਨਮਾਨ ਦਿੱਤਾ। ਔਰ ਇਹਨਾਂ ਬੰਦਿਆਂ ਨੇ ਜਿਹੜੇ ਇੱਥੇ ਵਾਲੇ ਸੀ, ਉਹ ਆਪਣੇ ਕੁਛ ਥੋੜ੍ਹੀ ਜਿਹੀ ਪਰਸਨਲ ਪ੍ਰੋਬਲਮ ਵੀ ਉਹਨਾਂ ਦੀ ਹੈਗੀ ਸੀ, ਉਹ ਉਸ ਕਰਕੇ ਵੀ ਹੋ ਗਿਆ। ਅਸੀਂ ਕੁਝ ਕੁ ਪੋਲੀਟੀਸ਼ੀਅਨ ਸੱਜਣ ਸਾਡੇ ਦੋਸਤ ਹੈਗੇ ਸੀ, ਉਹਨਾਂ ਕੋਲ ਵੀ ਜਾ ਕੇ ਅਪਰੋਚ ਕੀਤਾ, ਉਹ ਹੱਥ ਖੜੇ ਕਰ ਗਏ, ਕਹਿੰਦੇ ਬਾਈ ਚੁੱਪ ਕਰੋ ਜੀ, ਇਲੈਕਸ਼ਨ ਆ ਰਹੀ ਹੈ, ਅਸੀਂ ਆਪਣੇ ਵੋਟਾਂ ਨਹੀਂ ਖਰਾਬ ਕਰ ਸਕਦੇ। ਇਹ ਤਾਂ ਹਾਲ ਹੈ ਪੋਲੀਟੀਸ਼ੀਅਨ ਦਾ। ਜੋ ਬੈਨ ਫਿਲਮ ਹੋਈ ਉਹ ਨਹੀਂ ਹੋਣੀ ਚਾਹੀਦੀ ਸੀ। ਵਿਰੋਧ 'ਚੋਂ ਹੀ ਵਿਕਾਸ ਹੁੰਦਾ ਹੈ। ਜੇ ਅਸੀਂ ਇਹੋ ਜਿਹੇ ਡਾਇਲੋਗ ਜਿਹੜੇ ਜੋ ਸਾਡੀ ਸੋਚ ਹੈ, ਇੱਕ ਅਮੀਰ ਬੰਦੇ ਦੀ ਸੋਚ ਹੈ ਗਰੀਬ ਪ੍ਰਤੀ ਜੋ ਸੋਚਦਾ ਹੈ, ਅਗਰ ਅਸੀਂ ਉਹਨੂੰ ਉਹ ਸ਼ਬਦਾਵਲੀ ਦੇ ਕੇ ਉਹ ਚੀਜ਼ ਨਹੀਂ ਲਿਖਾਂਗੇ, ਜੇ ਫਿਲਮ 'ਚ ਵਿਲਨ ਨਹੀਂ ਹੋਊ ਤਾਂ ਹੀਰੋ ਨਹੀਂ, ਜੇ ਫਿਲਮ 'ਚ ਨੈਗੇਟਿਵ ਗੱਲ ਹੋਊ ਤਾਂ ਪੋਜ਼ੀਟਿਵ ਨਹੀਂ ਹੋ ਸਕਦੀ। ਪਹਿਲਾਂ ਨੈਗੇਟਿਵ ਗੱਲਾਂ ਕੀਤੀਆਂ, ਐਂਡ ਦੇ ਜਾ ਕੇ ਉਹਨਾਂ ਬੰਦਿਆਂ ਕੋਲੋਂ ਜਿਹੜੇ ਉਹਨਾਂ ਨੂੰ ਦਬੇ ਕੁਚਲੇ ਸਮਝਦੇ ਨੇ, ਪੈਰਾਂ 'ਚ ਪੱਗ ਰਖਵਾਤੀ, ਇਸ ਤੋਂ ਬਾਅਦ ਹੋਰ ਕੀ ਚਾਹੀਦਾ ਹੁੰਦਾ। ਪੈਰਾਂ 'ਚ ਪੱਗ ਰੱਖ ਕੇ ਉਹਨਾਂ ਜੱਫੀਆਂ ਪਵਾਈਆਂ, ਉਹ ਕਿ ਹਾਂ ਵੀ ਅਸੀਂ ਗਲਤ ਸੀ, ਤੁਸੀਂ ਸਹੀ ਹੋ, ਆਪਾਂ ਭਰਾ ਦਸ਼ਮ ਪਾਤਸ਼ਾਹ ਕਹਿ ਕੇ ਗਏ, ਮਾਨਸ ਕੀ ਜਾਤ ਸਭ ਏਕੇ ਪਹਿਚਾਨੋ, ਇਹ ਮੈਸੇਜ ਸੀ ਫਿਲਮ ਦਾ। ਉਹ ਬੁਰੀ ਗੱਲ ਸੀ। ਉਸ ਤੋਂ ਬਾਅਦ ਅਸੀਂ ਹੁਣ ਜਦੋਂ ਪ੍ਰੇਮ ਪਿਆਰ ਮੁੰਡਾ ਕੁੜੀ ਭੱਜ ਕੇ, ਇਹ ਵੀ ਅਸੀਂ ਜਿਹੜਾ ਜੱਟਵਾਦ ਹੈ ਜਾਂ ਜਿਹੜੀ ਵੱਡੀਆਂ ਜ਼ਾਤਾਂ ਨੇ, ਉਹ ਕੋਈ ਇਹੋ ਜਿਹਾ ਇੰਟਰਕਾਸਟ ਮੈਰਿਜ ਹੋਵੇ, ਮੁੰਡੇ ਕੁੜੀਆਂ ਨੂੰ ਵੱਢ ਕੇ ਸੁੱਟ ਦਿੰਦੇ ਨੇ। ਅੱਜ ਵੀ ਹਰਿਆਣੇ 'ਚ ਵੀ ਬਹੁਤ ਇਹ ਸਮੱਸਿਆ ਰਹੀ ਹੈ, ਹੁਣ ਤੱਕ ਵੀ ਹੈਗੀ ਹੈ। ਖਾਪ ਪੰਚਾਇਤਾਂ ਬੈਠਦੀਆਂ ਨੇ, ਉਹ ਹੁੰਦਾ, ਇੰਨੇ ਰੌਲੇ ਪੈਂਦੇ ਨੇ। ਉੱਥੇ ਵੀ ਅਗਰ ਇੰਟਰਕਾਸਟ ਮੈਰਿਜ ਹੋ ਜੇ, ਬੜੀ ਵੱਡੀ ਸਮੱਸਿਆ ਖੜੀ ਹੋ ਜਾਂਦੀ ਹੈ। ਸਾਡੀ ਫਿਲਮ ਇਹ ਵਾਲੀ, ਹੁਣ ਅਸੀਂ ਗਏ ਸੀ ਉੱਥੇ, ਕਬੱਡੀ ਵਨ ਸਗੇ ਨੂੰ ਬੜਾ ਪਹਿਲਾਂ ਹੀ ਭਰਵਾਂ ਹੁੰਗਾਰਾ ਮਿਲ ਰਿਹਾ। ਸਾਡਾ ਜਿਹੜਾ ਹੀਰੋ ਹੈ ਉਹ ਭਲਵਾਨ ਬੋਡੀ ਬਿਲਡਰ, ਉਹਨੂੰ ਦੇਖ ਕੇ ਉੱਥੋਂ ਦੇ ਮੁੰਡੇ ਉਹਦੇ ਬੜੇ ਫੈਨ ਨੇ। ਕਬੱਡੀ ਲੱਗ ਰਹੀ ਹੈ ਉੱਥੇ, ਸਾਨੂੰ ਉਮੀਦ ਹੈ ਕਿ ਪਾਣੀਪਤ, ਕਰਨਾਲ, ਅੰਬਾਲਾ, ਸਾਰੇ ਹਰਿਆਣੇ ਦੇ ਸਾਡੇ ਜਿਹੜੇ ਨੌਜਵਾਨ ਮੁੰਡੇ ਨੇ ਉਹ ਇਸ ਫਿਲਮ ਨੂੰ ਦੇਖਣਗੇ। ਇਹ ਜਿਹੜੀ ਸਮੱਸਿਆ ਫਿਲਮ ਨੂੰ ਨਕਾਰ ਦੇਣ ਦੀ ਜਿਹੜੀ ਉਹ ਹੈ ਨਾ, ਇਹ ਮਾੜੀ ਗੱਲ ਹੈ। ਦੇਖੋ, ਤੁਸੀਂ ਬੈਠ ਕੇ ਜ਼ਿਰਾ ਕਰੋ, ਬਹਿਸ ਕਰੋ, ਇਹ ਇਸ ਤਰ੍ਹਾਂ ਤੁਸੀਂ ਕਿਉਂ ਬੋਲਿਆ। ਤੋ ਅਸੀਂ ਹਮੇਸ਼ਾ ਇਹ ਅਪਰੋਚ ਲੈ ਕੇ ਫਿਲਮਾਂ ਬਣਾਉਂਦੇ ਹਾਂ ਕਿ ਐਂਟਰਟੇਨਮੈਂਟ ਦੇ ਨਾਲ ਨਾਲ ਕੋਈ ਮੈਸੇਜ ਦੇ ਦਈਏ। ਤੁਸੀਂ ਯਾਰ ਮੈਸੇਜ ਦੇਣਾ ਤਾਂ ਬੰਦ ਨਾ ਕਰਵਾਓ ਸਾਡੇ ਕੋਲੋਂ। ਤੁਸੀਂ ਉਹੀ ਹਾਸਾ ਮਜ਼ਾਕ ਘਟੀਆ ਫਿਲਮਾਂ ਦੇਖ ਕੇ ਵਾਹ ਤਾੜੀਆਂ ਮਾਰ ਕੇ ਘਰਾਂ ਨੂੰ ਤੋਰੋਗੇ, ਕੀ ਲੈ ਕੇ ਜਾਓਗੇ ਸਿਨੇਮੇ 'ਚ ਕੁਛ ਲੈ ਕੇ ਵੀ ਜਾਓ ਘਰ ਨੂੰ ਵਾਪਸ। ਅਬ ਤੁਸੀਂ ਪੈਸਾ ਖਰਚ ਕੇ ਆਉਂਦੇ ਹੋ,
ਸਾਡੇ ਇੱਕ ਡਾਇਲੋਗ 'ਤੇ ਤਾੜੀਆਂ ਮਾਰਦੇ ਹੋ, ਖੁਸ਼ ਹੁੰਦੇ ਹੋ, ਨਾਚ ਗਾਣੇ ਦੇਖਦੇ ਹੋ, ਨਾਚ ਗਾਣੇ ਦੇ ਨਾਲ ਕੁਛ ਸਮਾਜ ਸੇਵਾ ਵੀ ਸਾਨੂੰ ਕਰ ਲੈਣ ਦਿਓ ਹਲਕੀ ਜੀ। ਅਸੀਂ ਇਹ ਨਹੀਂ ਕਿ ਕੋਈ ਭਾਸ਼ਣ ਦੇਣ ਨਿਕਲਿਆ, ਪਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ, ਧੰਜਲ ਦੀ ਆਲਵੇਜ਼ ਦੀ ਕੋਸ਼ਿਸ਼ ਹੁੰਦੀ, ਕਹਿੰਦਾ ਰਾਜ ਕਪੂਰ ਦੀ ਤਰ੍ਹਾਂ ਥੋੜ੍ਹਾ ਜਿਹਾ ਐਂਟਰਟੇਨਮੈਂਟ, ਥੋੜ੍ਹਾ ਜਿਹਾ ਕੁਛ ਕਹਿ ਜਿਹਾ ਕਰੀਏ ਆਪਾਂ, ਉਹ ਸਾਨੂੰ ਕਹਿਣ ਨਹੀਂ ਦਿੰਦੇ। ਇਹ ਬੜੀ ਮਾੜੀ ਗੱਲ ਹੈ। ਇਹ ਫਿਲਮ ਦੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਬੇਨਤੀ ਹੈ ਕਿ ਜਦੋਂ ਅਸੀਂ ਇਹੋ ਜਿਹੀ ਕੋਈ ਫਿਲਮ ਲੈ ਕੇ ਆਉਂਦੇ ਹਾਂ, ਉਹਨੂੰ ਤੁਸੀਂ ਤਾੜੀਆਂ ਨਾਲ ਸਵਾਗਤ ਕਰਿਆ ਕਰੋ, ਨਵਾਜਿਆ ਕਰੋ, ਫਿਲਮ ਦੇਖਿਆ ਕਰੋ। ਇਹ ਮੇਰੀ ਬੇਨਤੀ ਹੈ ਸਾਰਿਆਂ ਨੂੰ। ਤੁਸੀਂ ਕੁਝ ਸੀਰੀਅਲ ਵੀ ਕੀਤੇ ਨੇ TV ਸਕਰੀਨ 'ਤੇ, ਅੱਜ ਕੱਲ੍ਹ ਤੁਹਾਡੀ ਕੀ ਸਰਗਰਮੀ ਹੈ? ਅੱਜ ਦੇ ਦਿਨਾਂ 'ਚ ਤਾਂ ਹੁਣ ਮੈਂ TV ਸੀਰੀਅਲ ਕਾਫੀ ਟਾਈਮ ਹੋ ਗਿਆ, ਲੇਕਿਨ ਇਸ ਤੋਂ ਪਹਿਲਾਂ ਮੈਂ ਬਹੁਤ ਸੋਹਣੇ ਸੀਰੀਅਲ ਕੀਤੇ ਨੇ। ਇੱਕ ਸੀਰੀਅਲ ਸੀ ਸਰਹੱਦ ਬਹੁਤ ਪਾਪੂਲਰ ਹੋਇਆ। ਮੈਨੂੰ ਪਤਾ ਕੈਨੇਡਾ ਦੇ ਵਿੱਚ ਬਹੁਤ ਦਰਸ਼ਕਾਂ ਨੇ ਸਰਹੱਦ ਦੇਖਿਆ, ਮਨ ਜੀਤੇ ਜਗਜੀਤ ਦੇਖਿਆ। ਉਸ ਤੋਂ ਬਾਅਦ ਅਸੀਂ ਇੱਕ ਸੀਰੀਅਲ ਬਣਾਇਆ ਸੀ ਆਲਣਾ UK ਦੇ ਔਰ ਵੈਸਟ ਦੇ ਵਿੱਚ ਕਾਫੀ ਸਲਾਹਿਆ ਗਿਆ। ਅੱਜ ਕੱਲ੍ਹ ਫਿਲਹਾਲ ਹੁਣ ਮੈਂ ਫਿਲਮਾਂ ਵਿੱਚ ਕਾਫੀ ਵਿਅਸਤ ਹਾਂ, TV 'ਤੇ ਥੋੜ੍ਹਾ ਘੱਟ ਕੰਮ ਹੋ ਰਿਹਾ। ਸਰਦਾਰ ਸੋਹੀ ਜੀ, ਹਿੰਦੀ ਫਿਲਮਾਂ ਵਿੱਚ ਵੀ ਤੁਸੀਂ ਕਾਫੀ ਕਿਰਦਾਰ ਨਿਭਾਏ ਨੇ, ਉਹਨਾਂ ਬਾਰੇ ਕੁਝ ਫਿਲਮਾਂ ਦੇ ਨਾਮ ਲੈਂਦੇ ਹੋਏ ਸਾਡੇ ਸਰੋਤਿਆਂ ਨੂੰ ਕੋਈ ਜਾਣਕਾਰੀ ਦਿਓ। ਹਿੰਦੀ ਫਿਲਮ ਜੀ ਵਾਰਿਸ ਫਿਲਮ ਸੀ, ਜਿਹਦੇ 'ਚ ਰਾਜ ਬੱਬਰ, ਸਮਿਤਾ ਪਾਟਿਲ, ਅਮਰੀਸ਼ ਜੀ ਨੇ ਕੰਮ ਕੀਤਾ ਸੀ। ਮੈਂ ਅਮਰੀਸ਼ ਪੁਰੀ ਹੋਰਾਂ ਨਾਲ ਉਹਦੇ 'ਚ ਛੋਟਾ ਜਿਹਾ ਇੱਕ ਕਿਰਦਾਰ ਨਿਭਾਇਆ ਸੀ। ਉਸ ਤੋਂ ਬਾਅਦ ਮੈਂ ਕਾਫਿਲਾ ਕੀਤੀ ਸਨੀ ਦਿਓਲ ਵਾਲੀ, ਔਰ ਹਵਾएं ਜਿਹੜੀ 84 ਦੇ ਦੰਗਿਆਂ 'ਤੇ ਫਿਲਮ ਬਣੀ ਸੀ, ਉਹ ਵੀ ਕੀਤੀ। ਅਜੇ ਦੇਵਗਨ ਦੀ ਦਿਵਯ ਸ਼ਕਤੀ, ਅਕਸ਼ੇ ਕੁਮਾਰ ਦੀ ਐਲਾਨ, ਇਹ ਫਿਲਮਾਂ ਮੈਂ ਹਿੰਦੀ ਦੀਆਂ ਕੀਤੀਆਂ ਨੇ। ਅੱਗੇ ਨੂੰ ਵੀ ਹੁਣ ਇੱਕ ਫਿਲਮ ਅਮਿਤੋਜ ਮਾਨ ਕੁਛ ਕਰ ਰਹੇ ਨੇ, ਉਹਨਾਂ 'ਚ ਮੈਂ ਉਹਨਾਂ ਦੀ ਹਿੰਦੀ ਫਿਲਮ ਦਾ ਟਾਈਟਲ ਤਾਂ ਮੈਂ ਅਜੇ ਨਹੀਂ ਦੱਸ ਸਕਦਾ, ਉਹ ਮੈਂ ਕਰਾਂਗਾ। ਉਹਨਾਂ ਦੀ ਇੱਕ ਅਮਿਤੋਜ ਦੀ ਇੱਕ ਪੰਜਾਬੀ ਫਿਲਮ ਦੇ ਡਾਇਲੌਗਸ ਮੈਂ ਆਲਰੇਡੀ ਲਿਖ ਚੁੱਕਿਆ, ਉਹ ਵੀ ਆਈ ਥਿੰਕ ਇਸ ਸਾਲ ਦੇ ਅੰਤ ਤੱਕ ਸੈੱਟ 'ਤੇ ਜਾਣੀ ਚਾਹੀਦੀ ਹੈ। ਸਰਦਾਰ ਸੋਹੀ ਜੀ, ਕਬੱਡੀ ਵੰਸ ਅਗੇਨ ਫਿਲਮ ਵਿੱਚ ਤੁਹਾਡਾ ਕਿਹੋ ਜਿਹਾ ਰੋਲ ਹੈ? ਇਹ ਫਿਲਮ ਜਿਹੜੀ ਕਬੱਡੀ ਵੰਸ ਅਗੇਨ, ਜਿਹਦੇ ਵਾਸਤੇ ਆਪਾਂ ਗੱਲ ਕਰਨ ਬੈਠੇ ਸੀ, ਇਹਦੇ 'ਚ ਬਹੁਤ ਕਮਾਲ ਦਾ ਕਰੈਕਟਰ ਹੈ। ਉਹ ਮੈਨੂੰ ਇੱਕ ਬੰਦੇ ਨੇ ਕਿਹਾ, ਮੈਂ ਸੱਜਣ ਦਾ ਨਾਂ ਭੁੱਲ ਗਿਆ, ਮੈਨੂੰ ਕਿਹਾ ਸੋਹੀ ਸਾਹਿਬ ਅੱਜ ਕੱਲ੍ਹ ਕੋਈ ਕੱਬੇ ਜਿਹੇ ਬੁੜੇ ਦਾ ਰੋਲ ਕਰ ਰਹੇ ਹੋ? ਮੈਂ ਕਿਹਾ ਯਾਰ ਹਾਂ, ਇਹ ਮੈਨੂੰ ਗੋਸਲ ਨੇ ਕਿਹਾ ਸੀ ਕੈਨੇਡਾ ਤੋਂ। ਮੈਂ ਕਿਹਾ ਗੋਸਲ ਯਾਰ, ਤੁਸੀਂ ਕੈਨੇਡਾ 'ਚ ਬੈਠ ਕੇ ਇੰਨੀ ਸੋਹਣੀ ਪੰਜਾਬੀ ਬੋਲਦੇ ਹੋ, ਕੱਬੇ ਬੁੜੇ ਦਾ ਰੋਲ? ਮੈਂ ਕਿਹਾ ਕੱਬੇ ਦਾ ਹੁਣ ਵੀ ਕਰ ਰਹੇ ਹਾਂ, ਦੇਖਣ ਨੂੰ ਤੁਹਾਨੂੰ ਕੱਬਾ ਲੱਗੇਗਾ, ਪਰ ਅੰਦਰੋਂ ਉਹ ਬੰਦਾ ਬਹੁਤ ਹੀ ਇਮੋਸ਼ਨਲ ਹੈ। ਉਹਦੀ ਆਪਦੇ ਛੋਟੇ ਭਰਾ ਪ੍ਰਤੀ ਪਿਆਰ ਹੈ। ਇਸ ਫਿਲਮ ਦਾ ਇੱਕ ਕਿਰਦਾਰ ਹੈ ਜਿਹੜਾ ਨਛੱਤਰ ਗਿੱਲ ਨੇ ਕੀਤਾ। ਨਛੱਤਰ ਗਿੱਲ ਵੀ ਪਹਿਲਾਂ ਸਿੰਗਿੰਗ ਤੋਂ ਪਹਿਲਾਂ ਉਹ ਕਾਲਜ ਟਾਈਮ 'ਤੇ ਦੱਸਿਆ ਉਹਨੇ ਕਿ ਮੈਂ ਕਬੱਡੀ ਖੇਡਦਾ ਰਿਹਾ, ਅਤੇ ਨਛੱਤਰ ਭਾਜੀ ਕਹਿੰਦੇ ਵੀ ਸੋਹੀ ਸਾਹਿਬ ਇਹ ਯਾਰ ਮੈਂ ਐਕਟ ਕੀਤਾ ਤਾਂ ਹੈ ਨਹੀਂ ਕਦੇ, ਤੁਸੀਂ ਮੈਨੂੰ ਪਤਾ ਹੈ ਜੇ ਤੁਸੀਂ ਮੇਰੇ ਨਾਲ ਹੋਵੋਗੇ ਕਰਾ ਲਓਗੇ ਮੈਂ ਕਰ ਦੂੰ। ਉਹ ਕਿਰਦਾਰ ਨਛੱਤਰ ਮੇਰਾ ਛੋਟਾ ਬ੍ਰਦਰ ਬਣਿਆ, ਅਤੇ ਉਹ ਬਹੁਤ ਹੀ ਇਮੋਸ਼ਨਲ ਹੋ ਗਿਆ ਮੇਰਾ ਰੋਲ ਜਦੋਂ ਇਹ ਹੋਇਆ ਕਿ ਨਛੱਤਰ ਗਿੱਲ ਕੌਡੀ ਪਾਉਂਦਾ ਜੋ ਅਸੀਂ ਫਿਲਮ ਦਾ ਮੁੱਦਾ ਹੈ ਜੇ ਡਰੱਗਸ, ਉਹਨੂੰ ਜਿਹੜੇ ਕਬੱਡੀ ਦੇ ਪ੍ਰਮੋਟਰ ਜਾਂ ਇਹ ਚਾਹੁੰਦੇ ਨੇ ਕਿ ਸਾਨੂੰ ਪੌਂਡ, ਸਾਨੂੰ ਡਾਲਰ ਉੱਥੋਂ ਇਕੱਠੇ ਹੋ ਜਾਣ, ਸਾਨੂੰ ਕੋਈ ਘਾਟਾ ਨਾ ਪਵੇ, ਉਹ ਮੁੰਡਿਆਂ ਨੂੰ ਡਰੱਗਸ ਦਿੰਦੇ ਨੇ, ਉਹਦੇ ਟੀਕੇ ਲਾਉਂਦੇ ਨੇ, ਓਵਰਡੋਜ਼ ਹੋ ਜਾਂਦਾ ਬੰਦੇ ਨੂੰ, ਉਹ ਕੌਡੀ ਪਾਉਂਦਾ ਹਾਰਟ ਅਟੈਕ ਨਾਲ ਮਰ ਜਾਂਦਾ। ਉਸ ਤੋਂ ਅੱਗੇ ਜਦੋਂ ਕਹਾਣੀ ਵੱਧਦੀ ਹੈ, ਫਿਰ ਉਹ ਬ੍ਰਦਰ ਜਿਹਨੂੰ ਜਿਹੜਾ ਹੀਰੋ ਦਾ ਫਾਦਰ ਹੈ, ਉਹ ਆਪੇ ਕੱਬਾ ਹੋ ਜਾਂਦਾ, ਉਹ ਮੁੰਡੇ ਨੂੰ ਖੇਡਣ ਨਹੀਂ ਦਿੰਦਾ ਸਾਰੀ ਫਿਲਮ 'ਚ। ਉਹ ਜਦੋਂ ਗੁੱਥੀ ਖੁੱਲ੍ਹਦੀ ਹੈ ਕਿਉਂ ਨਹੀਂ ਖੇਡਣ ਦਿੰਦਾ, ਫਿਰ ਮੁੰਡੇ ਦੀ ਜ਼ਿੱਦ ਦੇਖਦਾ, ਮੁੰਡੇ ਦਾ ਜਿਹੜਾ ਸਮਰਪਣ ਕਬੱਡੀ ਪ੍ਰਤੀ, ਮੁੰਡਾ ਕਹਿੰਦਾ ਮੈਂ ਮੇਰੇ ਚਾਚੀ ਦਾ ਸੁਪਨਾ ਪੂਰਾ ਕਰਨਾ ਹੈ। ਦੈਨ ਫਿਰ ਉਹ ਹੌਲੀ ਹੌਲੀ ਹਾਲਾਤ ਫਿਲਮ ਦੇਖਣ ਤੋਂ ਪਤਾ ਲੱਗੇਗਾ ਦਰਸ਼ਕਾਂ ਨੂੰ, ਇਹੋ ਜਿਹੇ ਬਣਦੇ ਨੇ ਕਿ ਉਹੀ ਬਜ਼ੁਰਗ, ਉਹੀ ਬਾਪ ਜਿਹੜਾ ਕਬੱਡੀ ਦੇ ਬਿਲਕੁਲ ਅਗੇਂਸਟ ਹੁੰਦਾ, ਉਹੀ ਮੁੰਡੇ ਦੀ ਉਂਗਲੀ ਫੜ ਕੇ ਲੈ ਕੇ ਜਾਂਦਾ, ਕਹਿੰਦਾ ਚੱਲ ਪੁੱਤ। ਉਹ ਥਾਂ ਥਾਂ 'ਤੇ ਮੇਰੇ ਪੋਸਟਰ ਲੱਗੇ ਨੇ, ਮਿੱਟੀ ਨਾਲ ਜੁੜੀ ਹੋਈ ਫਿਲਮ, ਮਿੱਟੀ 'ਚ ਗੁੜੋਚੇ ਫਿਲਮ ਦੇ ਉਹ ਇੱਕ ਸਿੰਬਲ ਬਣ ਗਿਆ ਸਾਡਾ ਪੋਸਟਰ। ਬਾਪੂ ਸੁਹਾਗੇ ਪਿੱਛੇ ਬੈਠਾ, ਮੁੰਡਾ ਕੱਦੂ ਕਰਨ ਵਾਸਤੇ, ਆਪਾਂ ਚੌਲ ਬੀਜਣ ਤੋਂ ਪਹਿਲਾਂ ਕੱਦੂ ਕਰਦੇ ਹਾਂ ਜ਼ਮੀਨ ਦਾ, ਕੱਦੂ ਕਰਨ ਵਾਸਤੇ ਮੁੰਡਾ ਪੰਜਾਲੀ ਗਲ 'ਚ ਪਾ ਕੇ ਖਿੱਚਦਾ, ਉੱਥੇ ਪਤਾ ਲੱਗਦਾ ਕਿ ਇਹਦੀਆਂ ਪਿੰਜੜੀਆਂ ਦੇ ਪਾਟੇ ਦੇ ਮੋਢੇ ਦੀ ਛਾਤੀ ਕਿਵੇਂ ਬਣੇਗੀ। ਤੋ ਉਹ ਜਿਹੜੀ ਦੇਸੀ ਕਿਸਮ ਦੀ ਸਾਡੀ ਐਕਸਰਸਾਈਜ਼ ਹੈ, ਅਸੀਂ ਉਹਨੂੰ ਸਾਡੀ ਮਿੱਟੀ ਨੂੰ, ਸਾਡੀ ਉਸ ਨੂੰ ਹਾਈਲਾਈਟ ਕਰਨ ਵਾਸਤੇ ਉਹ ਚੀਜ਼ ਰੱਖਿਆ ਕਿ ਵੈਸਟਰਨ ਵੀ ਹੈ, ਡੰਬਲ ਵੀ ਮਾਰਦੇ ਆ ਮੁੰਡੇ, ਪਰ ਇਸ ਤਰ੍ਹਾਂ ਦੀਆਂ ਐਕਸਰਸਾਈਜ਼ ਵੀ ਫਿਲਮ ਦਿਖਾਈਆਂ ਗਈਆਂ ਨੇ। ਸਾਥੀਓ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਗੱਲਬਾਤ ਚੱਲ ਰਹੀ ਹੈ ਦਮਦਾਰ ਅਦਾਕਾਰ ਤੇ ਡਾਇਲੌਗ ਰਾਈਟਰ ਸਰਦਾਰ ਸੋਹੀ ਜੀ ਨਾਲ। ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਰੱਖਾਂਗੇ ਜਾਰੀ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਤੁਸੀਂ ਜਿਹੜੀ ਕਬੱਡੀ ਫਿਲਮ ਆ ਰਹੀ ਹੈ ਕਬੱਡੀ ਵੰਸ ਅਗੇਨ, ਇਹਦੇ ਡਾਇਲੌਗ ਲਿਖੇ ਨੇ, ਇਹ ਸਪੋਰਟਸ ਦੇ ਬੇਸਡ ਫਿਲਮ ਹੈ। ਇਹ ਆਮ ਫਿਲਮਾਂ ਨਾਲੋਂ ਸੁਭਾਵਿਕ ਤੌਰ ਤੇ ਜਿਹੜੇ ਡਾਇਲੌਗ ਆ ਉਹ ਥੋੜ੍ਹੇ ਵੱਖਰੇ ਹੋਣਗੇ। ਕੀ ਵੱਖਰਾਪਨ ਸੀ ਜਾਂ ਕੀ ਚੁਣੌਤੀ ਸੀ? ਚੁਣੌਤੀ ਤਾਂ ਮੇਰੇ ਵਾਸਤੇ ਵੱਡੀ ਚੁਣੌਤੀ ਨਹੀਂ ਆਈ, ਕਿਉਂਕਿ ਮੈਂ ਪਿੰਡਾਂ ਦੇ ਰਹਿਣ ਵਾਲਾ, ਮਲਵਈ ਹਾਂ। ਪਿੰਡ ਮੇਰਾ ਟਿੱਬਾ, ਬੜੀ ਟਿੱਬਾ, ਬਰਨਾਲਾ, ਰਾਏਕੋਟ, ਮਲੇਰਕੋਟਲਾ, ਇਹਨਾਂ ਦੇ ਸੈਂਟਰ ਜਿਹੇ 'ਚ ਪਿੰਡ ਹੈ, ਬਹੁਤ ਇੰਟੀਰੀਅਰ ਦੇ ਰਹਿਣ ਵਾਲਾ। ਜਦੋਂ ਮੈਂ ਉਸ ਪਿੰਡ 'ਚ ਜਨਮ ਲਿਆ ਸੀ, ਜਾਂ ਮੈਂ ਜਿਹੜੇ ਪਹਿਲੇ 10-15 ਸਾਲ ਨੇ, ਸਾਡੇ ਪਿੰਡ ਆਲੇ ਦੁਆਲੇ ਰੇਤੇ ਦੇ ਟਿੱਬਿਆਂ 'ਚ ਘਿਰਿਆ ਹੋਇਆ ਪਿੰਡ ਸੀ ਟਿੱਬਾ। ਅਤੇ ਉਹ ਕਬੱਡੀ ਜਿਹੜੀ ਗੇਮ ਹੈ, ਮੇਰੇ ਮਾਮਾ ਜੀ ਕਬੱਡੀ ਦੇ ਕੈਪਟਨ ਹੁੰਦੇ ਸੀ। ਮੈਂ 7-8-10 ਸਾਲ ਦੀ ਉਮਰ ਤੱਕ ਉਹਨਾਂ ਦੇ ਬੋਤੇ 'ਤੇ ਬੈਠ ਕੇ ਨੇੜੇ ਦੇ ਪਿੰਡਾਂ 'ਚ 5-4 ਜਿਹੜੇ ਮੀਲ ਦੇ ਪਿੰਡ ਹੁੰਦੇ ਸੀ, ਉੱਥੇ ਕਬੱਡੀ ਦੇ ਮੈਚ ਦੇਖਣ ਜਾਂਦਾ ਰਿਹਾ ਮਾਮਾ ਜੀ ਨਾਲ। ਉਹਨਾਂ ਦਾ ਨਾਂ ਸੀ ਵਿਸਾਖਾ ਸਿੰਘ, ਅਤੇ ਬਾਅਦ 'ਚ ਬਾਂਹ ਵੱਢੀ ਗਈ ਸੀ, ਉਹ ਟਿੱਬੇ ਵਾਲਾ ਟੁੰਡਾ ਹੀ ਮਸ਼ਹੂਰ ਹੋ ਗਿਆ ਸੀ। ਤਾਂ ਇਸ ਕਰਕੇ ਕਬੱਡੀ ਮੈਨੂੰ ਲਿਖਣ ਵੇਲੇ ਕੋਈ ਬਹੁਤ ਜ਼ਿਆਦਾ ਦਿੱਕਤ ਨਹੀਂ ਆਈ। ਕਬੱਡੀ ਮਿੱਟੀ ਦੀ ਗੇਮ ਹੈ, ਸਾਡੀ ਮਾਂ ਖੇਡ ਹੈ। ਮੈਂ ਤਾਂ ਬਚਪਨ 'ਚ ਆਪ ਕਬੱਡੀ ਬਹੁਤ ਖੇਡਿਆ। ਬੀਬੀ ਮੇਰੀ ਮੈਨੂੰ ਕਬੱਡੀ ਖੇਡਣ ਨਾ ਦਿਆ ਕਰੇ, ਕਿਉਂਕਿ ਮਾਮਾ ਜੀ ਦੀ ਬਾਂਹ ਵੱਢੀ ਗਈ ਸੀ। ਬੀਬੀ ਨੂੰ ਇਹ ਹੋ ਗਿਆ ਪਤਾ ਨਹੀਂ ਕਬੱਡੀ ਵਾਲਿਆਂ ਨੂੰ ਨਜ਼ਰ ਲੱਗ ਜਾਂਦੀ ਹੈ ਜਾਂ ਕੀ ਹੁੰਦਾ, ਸੱਟ ਨਾ ਵੱਜੇ। ਉਦੋਂ ਕੀ ਹੁੰਦਾ ਸੀ, ਹੱਥ ਛੱਡਵੀਂ ਕੈਂਚੀ ਬਹੁਤ ਮਾਰਦੇ ਸੀ, ਟੰਗ ਟੁੱਟਣ ਦਾ ਬਹੁਤ ਖਤਰਾ ਰਹਿੰਦਾ ਸੀ। ਇਹਦੇ 'ਚ ਜੇ ਤੇਰੀ ਲੱਤ ਭਾਂਦੀ ਕਿਸੇ ਨੇ, ਜੇ ਸੱਟ ਵੱਜ ਗਈ, ਤੂੰ ਨਕਾਰਾ ਹੋ ਜਾਏਗਾ। ਇਹਦੇ ਵਾਂਗੂ ਆਪਦੇ ਮਾਮੇ ਵਾਂਗੂ ਨਾ ਪੁੱਤ ਮੈਂ ਨਹੀਂ ਤੈਨੂੰ ਕਬੱਡੀ ਖੇਡਣ ਦਿੰਦੀ। ਪਰ ਅਸੀਂ ਚੋਰੀ ਚੋਰੀ ਖੇਡਦੇ ਰਹਿੰਦੇ। ਜਦੋਂ ਕੰਧ ਟੱਪ ਕੇ ਆ ਗਏ ਰਾਤ ਨੂੰ ਰੋਟੀ ਖਾਣ ਵੇਲੇ, ਹੌਲੀ ਦੇਣੇ ਕੌਲੀ ਜਿਹੀ ਲੈ ਕੇ ਦਾਲ ਪਾਉਣੀ, ਭਾਂਡਾ ਖੜਕ ਜਾਣਾ, ਫਿਰ ਜੁੱਤੀਆਂ ਪੈਣੀਆਂ ਵੀ ਆਇਆ ਕਬੱਡੀ ਖੇਡ ਕੇ ਰਾਤ ਨੂੰ। ਸੋ ਕਬੱਡੀ ਜਿਹੜੀ ਹੈਗੀ ਹੈ, ਇਹਦੇ ਡਾਇਲੋਗਸ ਤਾਂ ਮੈਨੂੰ ਇੱਕ ਚੈਲੰਜ ਵੀ ਸੀ। ਇੰਨਾ ਪੁਰਾਣਾ ਪਿੱਛੇ ਜਾਣਾ, ਮੁੜ ਕੇ ਜ਼ਿੰਦਗੀ ਦੇ 60 ਸਾਲ ਦੀ ਉਮਰ ਤੋਂ ਜਾ ਕੇ ਤੁਸੀਂ ਉਹ 15 ਸਾਲ 20 ਸਾਲ ਪੁਰਾਣੇ ਦੀ ਉਮਰ ਦੀਆਂ ਗੱਲਾਂ ਲਿਖਣੀਆਂ, ਔਰ ਅੱਜ ਦੀਆਂ ਸਮੱਸਿਆਵਾਂ ਵੀ ਲਿਖਣੀਆਂ ਜੋ ਅੱਜ ਹੋਣ ਲੱਗ ਗਿਆ। ਉਸ ਵੇਲੇ ਇਹੋ ਜਿਹਾ ਕੁਛ ਨਹੀਂ ਸੀ ਹੁੰਦਾ ਜੋ ਅੱਜ ਹੋ ਰਿਹਾ, ਕਿਉਂਕਿ ਉਹ ਕਬੱਡੀ ਬੜੀ ਥੋੜ੍ਹੇ ਜਿਹੇ ਉਹਦੇ ਤੱਕ ਮਹਿਦੂਦ ਸੀ। ਹੁਣ ਕਬੱਡੀ ਇੰਟਰਨੈਸ਼ਨਲ ਕਬੱਡੀ ਹੋ ਗਈ। ਸੁਖਬੀਰ ਬਾਦਲ ਉਹਨਾਂ ਦਾ ਤਾਂ ਖੈਰ ਇਹਦੇ ਵਿੱਚ ਮੈਂ ਕਾਫੀ ਯੋਗਦਾਨ ਸਮਝਦਾ, ਜਿਹਨੇ ਕੌਡੀਆਂ ਤੋਂ ਕਰੋੜਾਂ ਦੀ ਬਣਾਤੀ। 2 ਕਰੋੜ ਮੁੱਲ ਹੋ ਗਿਆ ਕਬੱਡੀ ਦਾ ਲਾਸਟ ਟਾਈਮ, ਅਤੇ ਪਹਿਲੀ ਟੀਮ ਨੂੰ 2 ਕਰੋੜ ਦਾ ਇਨਾਮ ਮਿਲਿਆ। ਇਹ ਬੜੀ ਅੱਛੀ ਖਬਰ ਹੈ। ਪਰ ਇਹਦੇ ਨਾਲ ਹੁਣ ਜੋ ਹੋਣ ਲੱਗ ਗਿਆ, ਹੋ ਤਾਂ ਪਹਿਲਾਂ ਵੀ ਰਿਹਾ ਸੀ। ਸਿਲਸਿਲਾ ਸਾਹਮਣੇ ਆਇਆ ਕਿ ਕਬੂਤਰਬਾਜੀ ਕਰਕੇ ਬਾਹਰ ਸਾਡੇ ਪਲੇਅਰ ਜਾਣੇ ਬੈਨ ਹੋ ਗਏ। ਇਹ ਅਸੀਂ ਫਿਲਮ 'ਚ ਇਹੀ ਮੁੱਦਾ ਉਠਾਇਆ ਸੀ। ਫਿਲਮ 'ਚ ਇਹ ਮੁੱਦਾ ਬਹੁਤ ਅੱਛਾ ਇੱਕ ਕਦਮ ਚੁੱਕਿਆ ਸੀ ਕਿ ਇਸ ਤਰ੍ਹਾਂ ਦੀ ਜਿਹੜੇ ਅੰਦਰ ਜੋ ਕੁਝੀਆਂ ਚੀਜ਼ਾਂ ਛੁਪੀਆਂ ਹੋਈਆਂ ਨੇ, ਉਹਨਾਂ ਨੂੰ ਨੰਗੇ ਕੀਤਾ ਖੂਬ ਅੱਛੀ ਤਰ੍ਹਾਂ। ਡਰੱਗਸ ਬਾਰੇ, ਮੈਚ ਫਿਕਸਿੰਗ ਬਾਰੇ, ਜਾਂ ਜਿਹੜੇ ਸਪੋਂਸਰ ਨੇ ਉਹ ਕੀ ਗੇਮਾਂ ਖੇਡਦੇ ਨੇ ਅੰਦਰ, ਉਹਦੇ 'ਚ ਮੈਂ ਇੱਕ ਡਾਇਲੋਗ ਵੀ ਲਿਖਿਆ। ਇੱਕ ਰਾਣਾ ਜੰਗ ਬਹਾਦਰ ਕਬੱਡੀ ਦੇ ਹੀਰੋ ਨੂੰ ਬੋਲਦਾ ਕਿ ਕਾਕਾ ਤੂੰ ਖੇਡਦਾ ਕਬੱਡੀ। ਉਹ ਕਹਿੰਦਾ ਮੈਂ ਤਾਂ ਗੇਮ ਖੇਡਦਾ, ਗੇਮ ਨੋਟ ਵਿਦ ਮਸਲ ਵਿਦ ਬ੍ਰੇਨ। ਸੋ ਜਿਹੜੇ ਬੰਦਿਆਂ ਦੀ ਇਹ ਸੋਚ ਹੈ, ਜਿਹੜੇ ਗੇਮਾਂ ਖੇਡਦੇ ਨੇ, ਉਹ ਸਪੋਰਟਸ ਨਾਲ ਕੋਈ ਤਾਲੁਕ ਨਹੀਂ ਹੈ। ਉਹਨਾਂ ਨੇ ਉਹ ਤਾਂ ਵਪਾਰੀ ਨੇ। ਵਪਾਰੀਆਂ ਦਾ ਕੰਮ ਕੀ ਹੁੰਦਾ, ਉਹ ਤਾਂ ਲੰਗੜੇ ਡੰਗਰ ਵੀ ਵੇਚ ਦਿੰਦੇ ਸੀ ਮੰਡੀਆਂ 'ਚ, ਉਧਰਲੇ ਪਾਸੇ ਆਉਣ ਹੀ ਨਹੀਂ ਦੇਣਾ ਗਾਹਕ ਨੂੰ। ਜੇ ਪੂੰਛ ਟੁੱਟੀ ਹੋਈ ਹੈ ਜਾਂ ਮੱਝ ਦਾ ਇੱਕ ਥਣ ਸੁੱਕਿਆ ਹੋਇਆ, ਉਹ ਨੇੜੇ ਆਉਣ ਹੀ ਨਹੀਂ ਦਿੰਦੇ ਸੀ। ਲੋਕਾਂ ਨੂੰ ਬੇਵਕੂਫ ਬਣਾਉਣਾ ਉਹਨਾਂ ਦੀ ਬਹੁਤ ਇਹ ਕਲਾ ਹੁੰਦੀ ਆ ਉਹਨਾਂ 'ਚ। ਸੋ ਅਸੀਂ ਇਹੋ ਜਿਹੇ ਜਿਹੜੇ ਪੱਖ ਨੇ ਕਬੱਡੀ ਦੇ, ਨੈਗੇਟਿਵ ਪੱਖ, ਉਹ ਵੀ ਲੋਕਾਂ ਸਾਹਮਣੇ ਲੈ ਕੇ ਆਏ ਹਾਂ। ਪੋਜ਼ੀਟਿਵ ਪੱਖ ਕਿ ਮੁੰਡੇ ਨੇ ਜਿਹੜੇ ਸਾਡੇ ਨੌਜਵਾਨ, ਉਹ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਜਵਾਨੀ ਸਿੱਧੇ ਰਾਹ ਪਊਗੀ। ਔਰ ਪੋਲੀਟੀਸ਼ੀਅਨ ਜਿਹੜੇ ਇਹੋ ਜਿਹਾ ਕੁਛ ਕਰਦੇ ਆ, ਜਾਂ ਜਿਹੜੇ ਕਬੱਡੀ ਦੇ ਸਪੋਂਸਰ ਨੇ ਬਾਹਰ ਮੁੰਡੇ ਨੂੰ ਲੈ ਕੇ ਜਾਂਦੇ ਆ, ਗਲਤ ਤਰੀਕੇ ਨਾਲ ਬਾਹਰ ਅਸਲੀ ਖਿਡਾਰੀਆਂ ਨੂੰ ਇੱਥੇ ਖੜੇ ਛੱਡ ਜਾਂਦੇ ਆ, ਔਰ ਨਕਲੀ ਖਿਡਾਰੀ ਬਣਾ ਕੇ ਉਹਨਾਂ ਨੂੰ ਬਾਹਰ ਛੱਡ ਆਉਂਦੇ ਆ।
ਉਹ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਲਾਹਣਤਾਂ ਮਲਾਮਤਾਂ ਨੇ ਉਹ ਸਾਰੀਆਂ ਅਸੀਂ ਨੰਗੀਆਂ ਕੀਤੀਆਂ ਨੇ। ਪਲੱਸ ਜਿਹੜਾ ਸਾਡਾ ਹੀਰੋ ਹੈ ਉਹਨੂੰ ਦੇਖ ਕੇ ਸਾਨੂੰ ਲੱਗਦਾ ਹੈ ਕਿ ਮੁੰਡੇ ਨੇ ਜਿਹੜੇ ਪੰਜਾਬ ਦੇ ਉਹ ਸਾਡੇ ਹੀਰੋ ਵਰਗਾ ਬਣਨ ਦੀ ਕੋਸ਼ਿਸ਼ ਕਰਨਗੇ। ਵਰਿੰਦਰ ਘੁੰਮਣ ਬਹੁਤ ਸੋਹਣਾ ਸੁਨੱਖਾ ਨੌਜਵਾਨ, ਬਹੁਤ ਵਧੀਆ ਐਕਟਰ ਹੈ। ਪਹਿਲੀ ਫਿਲਮ 'ਚ ਕਿਸੇ ਵੀ ਮੇਰੇ ਦਰਸ਼ਕ ਵੀਰ ਨੂੰ ਜਿਹੜੇ ਮੈਨੂੰ ਇਸ ਵੇਲੇ ਸੁਣ ਰਹੇ ਨੇ ਸਰੋਤੇ, ਕਿਸੇ ਨੂੰ ਵਰਿੰਦਰ ਘੁੰਮਣ ਨੂੰ ਸਕਰੀਨ 'ਤੇ ਦੇਖ ਕੇ ਇਹ ਨਹੀਂ ਲੱਗੂਗਾ ਕਿ ਇਹ ਮੁੰਡਾ ਕਿੱਥੋਂ ਫੜ ਲਿਆਂਦਾ। ਉਹ ਬੜਾ ਪਹਿਲੀ ਫਿਲਮ 'ਚ ਹੀ ਇੱਕ ਪਰਪੱਕ ਐਕਟਰ ਨਜ਼ਰ ਆਏਗਾ। ਔਰ ਮੈਂ ਉਮੀਦ ਕਰਦਾ ਮੇਰੇ ਸਾਰੇ ਦਰਸ਼ਕ ਵੀਰ ਕਬੱਡੀ ਵਨਸ ਅਗੇਨ ਦੇਖ ਕੇ ਸਾਡੇ ਉਦਮ ਦੀ ਸਰਾਹਨਾ ਕਰਨਗੇ ਔਰ ਫਿਲਮ ਨੂੰ ਭਰਵਾਂ ਹੁੰਗਾਰਾ ਦੇਣਗੇ। ਫਿਲਮਾਂ ਲਈ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਣਾ, ਡਾਇਰੈਕਸ਼ਨ ਤੇ ਅਦਾਕਾਰੀ ਤੋਂ ਇਲਾਵਾ ਡਾਇਲੌਗਸ ਦਾ ਵਜਨਦਾਰ ਹੋਣਾ ਕਾਫੀ ਮਹੱਤਵਪੂਰਨ ਹੁੰਦਾ। ਪੰਜਾਬੀ ਫਿਲਮਾਂ ਦੇ ਜਿਹੜੇ ਅੱਜ ਕੱਲ੍ਹ ਦੇ ਦਰਸ਼ਕ ਨੇ, ਇਹਨਾਂ ਦੀ ਡਿਮਾਂਡ ਜਾਂ ਇਹਨਾਂ ਦੀ ਚੁਆਇਸ ਕੀ ਹੈ? ਦਰਸ਼ਕਾਂ ਨੂੰ ਅਸੀਂ ਕਈ ਵਾਰੀ ਜਿਹੜੀ ਹਲਕੀ ਫੁਲਕੀ ਚੀਜ਼ ਦਾ ਬਹਾਨਾ ਲੱਭ ਲੈਂਦੇ ਹਾਂ ਕਿ ਦਰਸ਼ਕਾਂ ਦੀ ਇਹ ਡਿਮਾਂਡ ਹੈ ਜੀ। ਅੱਜ ਕੱਲ੍ਹ ਦੇਖੋ ਗਾਣਿਆਂ ਦਾ ਕੀ ਗੰਦ ਪਿਆ ਹੋਇਆ, ਉਹਨੂੰ ਕਹਿ ਦਿੰਦੇ ਨੇ ਦਰਸ਼ਕ ਸੁਣਨਾ ਚਾਹੁੰਦੇ ਨੇ ਜੀ। ਅਰੇ ਯਾਰ ਇਹ ਕੀ ਜਵਾਬ ਹੋਇਆ? ਬਹਾਨਾ ਤੁਸੀਂ ਬਹਾਨਾ ਲੱਭਦੇ ਹੋ ਖਿਸਕਣ ਦਾ ਜ਼ਿੰਮੇਵਾਰੀ ਤੋਂ ਕਿ ਦਰਸ਼ਕ ਇੱਦਾਂ ਚਾਹੁੰਦੇ ਨੇ। ਨਾ, ਤੁਸੀਂ ਕੀ ਪਰੋਸਦੇ ਹੋ ਦਰਸ਼ਕ ਸਾਹਮਣੇ, ਇਹ ਤੁਹਾਡਾ ਜ਼ਿੰਮਾ ਬਣਦਾ। ਜੇ ਵਿਚਾਰੇ ਜਿਹੜੇ ਦਾਲ ਰੋਟੀ ਖਾਂਦੇ, ਜੇ ਤੁਸੀਂ ਇਹਨੂੰ ਲਸਣ ਦਾ ਤੜਕਾ ਕਦੇ ਖਵਾਇਆ ਨਹੀਂ ਉਹ ਤਾਂ ਲੂਣ ਮਿਰਚਾਂ ਨਾਲ ਵੀ ਰੋਟੀ ਖਾ ਲੂਗਾ। ਲਸਣ ਦੇ ਤੜਕੇ ਵਾਲੀ ਵਧੀਆ ਭੋਜਨ ਉਹੀ ਸਵਾਦ ਬਣਾ ਕੇ ਦਿਓ ਲੋਕਾਂ ਨੂੰ, ਲੇਕਿਨ ਹਾਜ਼ਮਾ ਖਰਾਬ ਨਾ ਹੋਵੇ। ਤੁਸੀਂ ਤਾਂ ਹਾਜ਼ਮਾ ਖਰਾਬ ਕਰਾਈ ਜਾਂਦੇ ਹੋ ਲੋਕਾਂ ਦਾ। ਇਹੋ ਜਿਹਾ ਕੁਝ ਪਰੋਸਦੇ ਉਹਨਾਂ ਸਾਹਮਣੇ ਜਿਹੜੇ ਨਸ਼ੇ ਨੇ ਜਾਂ ਇਹੋ ਜਿਹੇ ਗੀਤ ਨੇ, ਇਹੋ ਜਿਹੇ ਡਾਇਲੌਗਸ ਨੇ ਭੱਦੇ। 1 ਮਿੰਟ ਜਿਹੜੇ ਫਰੰਟ ਬੈਂਚਰ ਨੇ ਉਹਨਾਂ ਕੋਲੋਂ ਤਾੜੀਆਂ ਮੜਵਾਉਣ ਵਾਸਤੇ ਮੈਂ ਬਹੁਤ ਸਪਸ਼ਟ ਕਹਿਣਾ, ਕਈ ਫਿਲਮਾਂ 'ਚ ਇਹੋ ਜਿਹਾ ਕੁਛ ਹੁੰਦਾ ਕਿ ਜੇ ਬਜ਼ੁਰਗ ਜੇ ਫੈਮਿਲੀ ਬੈਠੀ ਹੈ ਨਾ, ਉਹ ਤੁਸੀਂ ਮਤਲਬ ਮੁੰਡਿਆਂ ਕੋਲੋਂ ਇਹੋ ਜਿਹਾ ਬਕਵਾਸ ਕਰਾ ਦਿੰਦੇ ਹੋ। ਜਿਹੜੇ ਸਿਨੇਮਾ ਦੇਖਣ ਆਏ ਹੁੰਦੇ ਨੇ, ਤੁਸੀਂ ਸਾਹਮਣੇ ਉਹਨਾਂ ਨੂੰ ਉਧਰ ਨੂੰ ਲੈ ਕੇ ਕਿਉਂ ਜਾਂਦੇ ਹੋ ਕਿ ਮੁੰਡੇ ਕਮੈਂਟ ਕਰਨ ਔਰ ਬੈਠੀਆਂ ਫੈਮਿਲੀ ਸਾਡੀਆਂ ਮਾਵਾਂ ਭੈਣਾਂ ਉਹ ਸ਼ਰਮਿੰਦੇ ਹੋਣ। ਉਹ ਬਜ਼ੁਰਗ ਬਗਲਾਂ ਝਾਕਦੇ ਨੇ ਬੈਠੇ ਵਿਚਾਰੇ ਵੀ ਅਸੀਂ ਸਿਨੇਮਾ ਦੇਖਣਾ, ਆਹ ਕੀ ਹੋ ਰਿਹਾ? ਕਿਉਂ ਉਹ ਜਿਹੜਾ ਕਸੂਰ ਹੈ ਉਹ ਨੌਜਵਾਨ ਮੁੰਡਿਆਂ ਉਹਨਾਂ ਦਾ ਵੀ ਨਹੀਂ ਹੁੰਦਾ। ਤੁਸੀਂ ਦਰਸ਼ਕ ਨੂੰ ਉਕਸਾਉਂਦੇ ਹੋ ਉਹ ਬੋਲਣ ਵਾਸਤੇ, ਉਹ ਕਮੈਂਟ ਕਰਨ ਵਾਸਤੇ, ਗੰਦਮੰਦ ਬੋਲਣ ਵਾਸਤੇ। ਸੋ ਮੇਰੇ ਵੀਰੋ, ਇਸ ਤਰ੍ਹਾਂ ਨਾ ਕਰੋ। ਸਾਰੇ ਮੈਂ ਜਿਹੜੇ ਸਿਨੇਮਾ ਦੇ ਮੇਕਰ ਨੇ ਉਹਨਾਂ ਨੂੰ ਵੀ ਦਰਖਾਸਤ ਕਰਦਾ ਔਰ ਦਰਸ਼ਕਾਂ ਨੂੰ ਵੀ ਦਰਖਾਸਤ ਕਰਦਾ ਕਿ ਇਹੋ ਜਿਹੀਆਂ ਫਿਲਮਾਂ ਨੂੰ ਨਕਾਰ ਦਿਓ, ਨਾ ਦੇਖੋ ਪਲੀਜ਼। ਇਹੋ ਜਿਹੀਆਂ ਫਿਲਮਾਂ ਨਾ ਦੇਖੋ। ਕਬੱਡੀ ਵਨਸ ਅਗੇਨ ਬੜੀ ਅਸੀਂ ਮਜ਼ਬੂਤ ਫਿਲਮ ਬਣਾਈ ਹੈ, ਜਿਹੜੇ ਸਾਰਾ ਪਰਿਵਾਰ, ਮਾਵਾਂ ਭੈਣਾਂ ਬੱਚੇ ਬਜ਼ੁਰਗ। ਮੈਂ ਤਾਂ ਇਹ ਕਹਿਣਾ ਕਿ ਕਬੱਡੀ ਜੇ ਇੱਕ ਬਜ਼ੁਰਗ ਦੇਖ ਆਇਆ ਨਾ ਭਾਜੀ, ਮੈਂ ਛਾਤੀ ਠੋਕ ਕੇ ਕਹਿ ਸਕਦਾ, ਜੇ ਇੱਕ ਬਜ਼ੁਰਗ ਫਿਲਮ ਦੇਖਿਆ ਉਹ ਆਪਣੀ ਸਾਰੀ ਫੈਮਿਲੀ ਨੂੰ, ਬੱਚਿਆਂ ਨੂੰ ਉਂਗਲ ਫੜ ਕੇ ਸਿਨੇਮੇ ਲੈ ਕੇ ਜਾਊਗਾ। ਚਾਹੋ ਪੁੱਤ ਕਬੱਡੀ ਵਨਸ ਅਗੇਨ ਦੇਖੋ ਤੇ ਇਹੋ ਜਿਹੇ ਇਹ ਮੁੰਡੇ ਵਰਗੀ ਬਾਡੀ ਬਣਾਓ, ਇਹ ਸਿੱਖਿਆ ਲੈ ਕੇ ਆਓ ਔਰ ਸਿਹਤ ਬਣਾਓ ਵਧੀਆ। ਕਬੱਡੀ ਵਨਸ ਅਗੇਨ ਬਹੁਤ ਸੁਚੱਜੀ ਸੋਹਣੀ ਸਾਫ਼ ਸੁਥਰੀ ਫਿਲਮ ਹੈ। ਸਰਦਾਰ ਸੋਹੀ ਜੀ, ਅੱਜ ਕੱਲ੍ਹ ਤੁਸੀਂ ਕਿਹੜੀਆਂ ਹੋਰ ਫਿਲਮਾਂ ਦੇ ਵਿੱਚ ਕਿਰਦਾਰ ਨਿਭਾ ਰਹੇ ਹੋ? ਜਿਹੜੀਆਂ ਹੋਰ ਫਿਲਮਾਂ ਹੁਣ ਇਸ ਵੇਲੇ ਕਰ ਰਹੇ ਹਾਂ, ਉਹਨਾਂ 'ਚੋਂ ਇਸ ਵੇਲੇ ਸਭ ਤੋਂ ਪਹਿਲਾਂ ਮੈਂ ਕੀਤੀ ਇੰਦਰਜੀਤ ਨਿੱਕੂ ਹੀਰੋ ਹੈ, ਉਹਦੇ ਠਾਕੁਰ ਤਪੱਸੀ ਵੀ ਡਾਇਰੈਕਟਰ ਨੇ, ਅਤੇ ਰਾਜਕੁਮਾਰ ਵੇਰਕਾ ਨੇ ਅੰਮ੍ਰਿਤਸਰ ਤੋਂ MLA ਕਾਂਗਰਸ ਦੇ, ਉਹ ਸਿਆਸਤਦਾਨ ਫਿਲਮਾਂ ਬਣਾ ਰਹੇ ਨੇ, ਕਮਾਲ ਹੋ ਗਈ। ਉਹਦੇ 'ਚ ਮੈਂ ਇੱਕ ਪਾਕਿਸਤਾਨੀ ਕੁੜੀ ਹੈ ਸਨਾ, ਉਹਦੇ ਦਾਦੀ ਦਾ ਕਿਰਦਾਰ ਨਿਭਾ ਰਿਹਾ ਔਰ ਉਹਦੇ ਮੈਨੂੰ ਬੜਾ ਮਜ਼ਾ ਆਇਆ। ਐਕਟਰ ਹੈ ਜਿਹੜਾ ਉਹ ਜਦੋਂ ਜ਼ਬਾਨ ਨਾਲ ਖੇਡਦਾ ਉਹ ਬੜੀ ਮਜ਼ੇ ਦੀ ਗੱਲ ਹੁੰਦੀ ਹੈ। ਉਹ ਜਿਹੜੀ ਸਨਾ ਕੁੜੀ ਹੈ ਉਸ ਨਾਲ ਮੈਂ ਪਹਿਲਾਂ ਹਿੰਦੀ ਫਿਲਮ ਕੀਤੀ ਸੀ ਕਾਫਿਲਾ, ਸਨੀ ਦਿਓਲ ਵਾਲੀ। ਉਹ ਸਨਾ ਮੈਨੂੰ ਕਹਿੰਦੀ ਸੋਹੀ ਜੀ ਤੁਸੀਂ ਜੋ ਲੈਂਗੁਏਜ ਦਾ ਜੰਪ ਹੈ ਉਹ ਐਡੀ ਛੇਤੀ ਤੁਸੀਂ ਪਾਰ ਕਰ ਜਾਂਦੇ ਹੋ, ਕਮਾਲ ਹੈ। ਉਹਦੇ 'ਚ ਪਹਿਲਾਂ ਮੈਂ ਇੱਕ ਪਾਕਿਸਤਾਨੀ ਕਿਰਦਾਰ ਨਿਭਾਇਆ ਸੀ, ਉਹ ਹੋਰ ਤਰ੍ਹਾਂ ਦੀ ਜ਼ੁਬਾਨ ਸੀ, ਉਹ ਥੋੜ੍ਹੀ ਲਾਹੌਰੀ ਨਹੀਂ ਸੀ। ਐਤਕੀ ਮੈਂ ਉਹ ਕਿਰਦਾਰ ਨਿਭਾਇਆ ਜਿਹੜਾ ਸੰਨ 47 ਦੇ ਆਪਣੇ ਬੜਾ ਟੁੱਕੀ ਵੇਲੇ ਬੰਦਾ ਉਧਰ ਚਲਿਆ ਜਾਂਦਾ, ਵਿਚਾਰਾ ਉਧਰ ਹੀ ਫਿਰਿਆ ਜਾਂਦਾ, ਤਰਸਦਾ ਰਹਿੰਦਾ ਫਿਰ ਹਿੰਦੁਸਤਾਨ ਨੂੰ ਕਿ ਮੈਂ ਆਪਣੇ ਵਤਨ ਕਦੋਂ ਜਾਵਾਂ। ਇਹੋ ਜਿਹਾ ਬਜ਼ੁਰਗ ਜਿਹੜਾ ਇਮੋਸ਼ਨਲ ਕਿਰਦਾਰ ਹੈ ਉਹਦੇ 'ਚ। ਉਸ ਤੋਂ ਬਾਅਦ ਮੈਂ ਸਰਬਜੀਤ ਚੀਮਾ ਵਾਲੀ, ਉਹ ਮੈਂ ਦੱਸ ਚੁੱਕਿਆ ਤੁਹਾਨੂੰ, ਉਹ ਫਿਲਮ ਕੀਤੀ ਹੈ। ਫਿਰ ਹੁਣ ਇੱਕ ਗਿੱਪੀ ਦੀ ਫਿਲਮ ਹੈ, ਉਹਦੇ ਥੋੜ੍ਹਾ ਕੈਰੀ ਔਨ ਜੱਟਾ ਥੋੜ੍ਹਾ ਹੈ ਤਾਂ ਉਹੀ ਕੱਬਾ ਬੁੜਾ, ਪਰ ਉਹਦੇ ਜਿਹੜੇ ਕੱਬੇਪੁਣ 'ਚੋਂ ਕਾਮੇਡੀ ਕ੍ਰੀਏਟ ਹੁੰਦੀ ਹੈ, ਉਹ ਥੋੜ੍ਹੀ ਲਾਈਟ ਜਿਹੀ ਮੂਵੀ ਹੈ। ਉਹ ਮੈਂ ਰਵਿੰਦਰ ਗਰੇਵਾਲ ਦੀ ਫਿਲਮ ਕੀਤੀ ਹੈ, ਉਹਦਾ ਟਾਈਟਲ ਹੈਗਾ ਰੌਲਾ ਪੈ ਗਿਆ।
ਉਹਦੇ ਵਿੱਚ ਵੀ ਮੇਰਾ ਥੋੜ੍ਹਾ ਹਲਕਾ ਜਿਹਾ ਨੈਗੇਟਿਵ ਸ਼ੇਡ ਦਾ ਕਰੈਕਟਰ ਹੈ, MLA ਟਾਈਪ, ਜਿਹਦੇ ਅੰਦਰ ਭੁੱਖ ਹੁੰਦੀ ਹੈ ਕਿ ਮੈਂ ਨੇਤਾ ਬਣਾ। ਉਹ ਬਹੁਤ ਸੋਹਣੀ ਕਹਾਣੀ ਹੈ। ਇਹਨਾਂ 3-4 ਫਿਲਮਾਂ 'ਤੇ ਮੈਨੂੰ ਅੱਛੀ ਉਮੀਦ ਹੈ। ਇਹਨਾਂ 'ਚੋਂ ਫਿਲਮਾਂ ਸਾਰੀਆਂ ਮਤਲਬ ਉਹਨਾਂ ਦੇ ਸਬਜੈਕਟ ਅੱਛੇ ਬਣ ਰਹੇ ਨੇ ਹੁਣ। ਉਹ ਜਿਹੜਾ ਥੋੜ੍ਹਾ ਜਿਹਾ ਮੈਂ ਪਹਿਲਾਂ ਗੱਲ ਕੀਤੀ ਸੀ, ਜਿਹੜਾ ਉਹ ਦੌਰ ਸੀਗਾ, ਉਹ ਦੌਰ ਵਾਲੀ ਗੱਲ ਨਹੀਂ। ਅੱਜ ਕੰਪੀਟੀਸ਼ਨ ਹੈ। ਅੱਜ ਜਿਹੜੇ ਮੇਕਰ ਆ ਰਹੇ ਨੇ ਸਾਰੇ ਕੌਨਸ਼ੀਅਸ ਨੇ ਇਸ ਗੱਲੋਂ ਕਿ ਅਸੀਂ ਸੋਹਣਾ ਕੰਮ ਕਰੀਏ। ਵਿੱਚ ਕਾਂਗਰੀ ਤਾਂ ਖੈਰ ਆਈ ਜਾਂਦੀ ਹੈ ਥੋੜ੍ਹੀ ਬਹੁਤ ਕਦੇ ਕਦੇ, ਪਰ ਸੋਹਣਾ ਕੰਮ ਹੋ ਰਿਹਾ ਅੱਜ ਕੱਲ੍ਹ ਪੰਜਾਬੀ ਸਿਨੇਮੇ ਦਾ। ਮੈਂ ਬੜਾ ਆਸਵੰਦ ਹਾਂ ਪੰਜਾਬੀ ਸਿਨੇਮਾ ਤੋਂ। ਸਰਦਾਰ ਸੋਹੀ ਜੀ, ਪੰਜਾਬੀ ਰੇਡੀਓ USA ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਧੰਨਵਾਦ ਜੀ, ਤੁਸੀਂ ਮੈਨੂੰ ਇੰਨੇ ਦੂਰ ਦੁਰਾਡੇ ਬੈਠੇ ਸਰੋਤਿਆਂ ਦੇ ਰੂਬਰੂ ਕੀਤਾ। ਬਹੁਤ ਬਹੁਤ ਧੰਨਵਾਦ। ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼।